पाकिस्तानी पंजाबी नावल 1947 ਤੋਂ ਲੈ ਕੇ 1980 ਤੱਕ ਅੱਜ ਦਾ ਸਾਡਾ ਮੌਜੂ ਹੋਏਗਾ। ਇਸ ਮੌਜੂ ਵਿੱਚ ਪੰਜਾਬੀ ਨਾਵਲ ਦਾ ਮੁੱਢਲਾ ਦੌਰ ਜਿਹੜਾ ਹੈ ਉਹ ਵੇਖਿਆ ਜਾਏਗਾ। ਜਦੋਂ ਅਸੀਂ ਪੰਜਾਬ ਦੀ ਗੱਲ ਕਰਨੇ ਆ ਤੇ 1947 ਵਿੱਚ ਇਸ ਦੇ ਦੋ ਟੋਟੇ ਕਰ ਦਿੱਤੇ ਜਾਂਦੇ ਨੇ। ਇਸ ਦੀ ਜਦੋਂ ਵੰਡ ਹੁੰਦੀ ਹੈ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਚੜ੍ਹਦੇ ਤੋਂ ਲਹਿੰਦੇ ਆਉਂਦੇ ਨੇ ਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਵਿੱਚ ਜਾ ਵਸਦੇ ਨੇ। ਲਹਿੰਦੇ ਪੰਜਾਬ ਵਿੱਚ ਬਹੁਤ ਸਾਰੇ ਕਹਾਣੀਕਾਰ ਨਾਵਲਕਾਰ ਵਸ ਰਹੇ ਸਨ ਜਿਹੜੇ 47 ਦੀ ਵੰਡ ਮਗਰੋਂ ਚੜ੍ਹਦੇ ਪੰਜਾਬ ਜਾ ਵਸੇ, ਜਿਹਦੇ ਬਾਅਦੋਂ ਲਹਿੰਦੇ ਪੰਜਾਬ ਅੰਦਰ ਪੰਜਾਬੀ ਕਹਾਣੀਕਾਰਾਂ ਤੇ ਨਾਵਲਕਾਰਾਂ ਦੀ ਜਿਹੜਾ ਹੈ ਘਾਟ ਹੋ ਗਈ। ਇਸ ਘਾਟ ਨੂੰ ਟੁੱਟਦੇ ਭੱਜਦੇ ਉਸਰਦੇ ਸਮਾਜ ਵਿੱਚ ਵੇਖਿਆ ਜਾ ਸਕਦਾ ਸੀ ਔਰ ਬਹੁਤ ਸਾਰੇ ਲੋਕ ਜਿਹੜੇ ਕਤਲੋਗਾਰਤ ਲੁੱਟਮਾਰ ਵੇਖ ਚੁੱਕੇ ਸਨ, ਉਹਨਾਂ ਦੇ ਅਸਾਬ ਹਾਲੇ ਇੰਨੇ ਮਜ਼ਬੂਤ ਨਹੀਂ ਸਨ ਹੋਏ ਕਿ ਉਹ ਇਹ ਸਭ ਕੁਝ ਵਿਸਾਰ ਕੇ ਲਿਖਣ ਪੜ੍ਹਨ ਵੱਲ ਧਿਆਨ ਦੇ ਸਕਣ। ਇਸ ਲਈ ਪੰਜਾਬੀ ਕਹਾਣੀਕਾਰੀ ਤੇ ਪੰਜਾਬੀ ਨਾਵਲਕਾਰੀ ਦੇ ਹਵਾਲੇ ਨਾਲ 1947 ਤੋਂ ਲੈ ਕੇ ਜਿਹੜੇ ਮੁੱਢਲੇ ਵਰੇ ਨੇ ਉਹਦੇ ਵਿੱਚ ਸਾਨੂੰ ਕੋਈ ਕਾਬਲੇ ਜ਼ਿਕਰ ਲਿਖਾਰੀ ਦਾ ਨਾ ਤੇ ਕਹਾਣੀ ਪਰਾਗਾ ਸਾਹਮਣੇ ਨਜ਼ਰ ਆਉਂਦਾ ਹੈ ਔਰ ਨਾ ਹੀ ਨਾਵਲ ਨਜ਼ਰ ਆਉਂਦਾ ਹੈ। 1953 ਦੇ ਵਿੱਚ ਬਰਕਤੇ ਨਾਂ ਦਾ ਬਰਕਤੇ ਸਰਨਾਮੇ ਦਾ ਇੱਕ ਨਾਵਲਟ, ਕਈ ਨਕਾਦਾਂ ਨੇ ਨਾਵਲ ਇਸ ਨੂੰ ਲਿਖਿਆ, ਉਹ ਛਪਿਆ। ਇਸ ਕਿਤਾਬ ਦੇ ਕੁੱਲ ਸਫ਼ੇ 51 ਸਨ। ਕੁਝ ਕ੍ਰੈਡਿਟ ਪੇਜਿਸ ਕੱਢ ਦਿੱਤੇ ਜਾਂਦੇ ਨੇ ਜਿਹੜੇ 7 ਤੋਂ ਲੈ ਕੇ 10 ਤੱਕ ਹੁੰਦੇ ਨੇ। ਜੇ ਅਸੀਂ ਇਹ ਕੱਢ ਦਈਏ ਤੇ 40-42 ਸਫ਼ਿਆਂ ਦੀ ਜਿਹੜੀ ਉਹ ਕਹਾਣੀ ਬਾਕੀ ਬਚਦੀ ਹੈ। ਮੁਹੰਮਦ ਆਸਫ ਖਾਂ ਹੋਰਾਂ ਨੇ ਜਿਹੜੀ ਖੋਜ ਕੀਤੀ ਲਾਲਾਂ ਦੀ ਪੰਡ ਦੇ ਹਵਾਲੇ ਨਾਲ ਜਿਹੜਾ ਬਿਆਨ ਕਰਦੇ ਨੇ, ਉਹ ਕਹਿੰਦੇ ਨੇ ਇਹਦਾ ਛਪਨ ਵਰਾ 1952 ਹੈ। ਕਿਉਂ ਜੇ ਇਸ ਦੇ ਉੱਤੇ ਛਪਨ ਵਰਾ ਨਹੀਂ ਲਿਖਿਆ ਹੋਇਆ, ਜਿਹਦੀ ਵਜ੍ਹਾ ਕਰਕੇ ਇਹ ਤਹਿਕੀਕ ਜਿਹੜੀ ਹੈ ਉਹ ਹਲੇ ਵੀ ਜਾਰੀ ਹੈ ਕਿ ਇਹ ਕਦੋਂ ਛਾਪਿਆ ਗਿਆ। 1952 ਆਸਫ ਖਾਂ ਹੋਰਾਂ ਨੇ ਲਿਖਿਆ ਹੈ ਤੇ ਬਾਕੀ ਨਕਾਦਾਂ ਨੇ 1953 ਲਿਖਿਆ ਹੈ। ਇਸ ਨੂੰ ਪੰਜਾਬੀ ਦਰਬਾਰ ਪਬਲਿਸ਼ਿੰਗ ਹਾਊਸ ਵੱਲੋਂ ਛਾਪਿਆ ਗਿਆ। ਇਹਦੇ ਕੁੱਲ 8 ਬਾਬ ਨੇ। ਇਸ ਨੂੰ 51 ਸਫ਼ਿਆਂ ਦੀ ਜਿਹੜੀ ਕਹਾਣੀ ਇਸ ਦੇ ਵਿੱਚ ਮਿਲਦੀ ਏ। ਇਸ ਦੀ ਕਹਾਣੀ ਵੀ ਨਾਵਲਕਾਰ ਹੋਰਾਂ ਨੇ ਬੜੇ ਸਾਦੇ ਜਿਹੇ ਅੰਦਾਜ਼ ਨਾਲ ਬਿਆਨ ਕੀਤੀ ਏ। ਬਰਕਤੇ ਇੱਕ ਸਵਾਣੀ ਦਾ ਨਾਂ ਹੈ। ਉਹ ਸਵਾਣੀ ਜਿਹੜੀ ਹਯਾਤੀ ਦੇ ਵਿੱਚ ਵੱਡੇ ਵੱਡੇ ਦੁਖਾਂਤ ਵੇਖਦੀ ਹੈ। ਉਹ ਜਿਸ ਨਾਲ ਪਿਆਰ ਕਰਦੀ ਏ ਉਸ ਨੂੰ ਵਿਆਹ ਨਹੀਂ ਸਕਦੀ, ਉਸ ਦੇ ਨਾਲ ਉਹਦਾ ਵਿਆਹ ਨਹੀਂ ਹੁੰਦਾ। ਉਹਦਾ ਨਾਂ ਹੈ ਦਿਲਾਵਰ ਔਰ ਦਿਲਾਵਰ ਉਹਦੇ ਨਾਲ ਪਿਆਰ ਕਰਦੀ ਏ। ਉਸ ਵੇਲੇ ਦਾ ਸਮਾਜ ਵੇਖੋ 1952-53 ਦਾ। ਉਸ ਵੇਲੇ ਸਮਾਜ ਦੇ ਅੰਦਰ ਘੁਟਨ ਨੇ, ਸਮਾਜ ਦੇ ਅੰਦਰ ਪਾਬੰਦੀਆਂ ਲੱਗੀਆਂ ਹੋਈਆਂ ਨੇ ਔਰ ਸਮਾਜ ਲਵ ਮੈਰਿਜ ਨੂੰ ਕਬੂਲ ਹੀ ਨਹੀਂ ਰਿਹਾ। ਬਰਕਤੇ ਦਾ ਪਿਓ ਫੈਸਲਾ ਕਰਦਾ ਹੈ ਕਿ ਉਹਦਾ ਵਿਆਹ, ਬਰਕਤੇ ਦਾ ਵਿਆਹ ਦਿਲਾਵਰ ਦੀ ਬਜਾਏ ਦਾਰਾ ਦੇ ਨਾਲ ਕਰਤਾ ਜਾਏ। ਉਹਦਾ ਵਿਆਹ ਦਾਰਾ ਦੇ ਨਾਲ ਹੋ ਜਾਂਦਾ ਹੈ ਤੇ ਦਾਰਾ ਰਾਹ ਜਾਂਦਿਆਂ ਕਤਲ ਹੋ ਜਾਂਦਾ ਹੈ। ਜਦੋਂ ਕਤਲ ਹੋ ਗਿਆ ਤਾਂ ਲੋਕੀ ਬਰਕਤੇ ਨੂੰ ਇਸ ਕਤਲ ਦਾ ਕਸੂਰਵਾਰ ਸਮਝਦੇ ਨੇ ਔਰ ਕਹਿੰਦੇ ਨੇ ਕਿ ਇਹਦੀ ਨਹੂਸਤ ਦੀ ਵਜ੍ਹਾ ਤੋਂ ਦਾਰਾ ਮਾਰਿਆ ਗਿਆ। ਕਹਾਣੀ ਜਿਹੜੀ ਏ ਉਹ ਇੱਥੇ ਨਵਾਂ ਮੋੜ ਲੈ ਲੈਂਦੀ ਏ। ਭਾਵੇਂ ਇਸ ਨੂੰ ਸਾਦਗੀ ਦੇ ਨਾਲ ਬਿਆਨ ਕੀਤਾ ਗਿਆ ਹੈ, ਪਰ ਇਹਦੇ ਵਿੱਚ ਨਾਵਲਕਾਰ ਨੇ ਦਿਲਚਸਪੀ ਤੇ ਤਜੱਸੁਸ ਦਾ ਅਨਸਰ ਜਿਹੜਾ ਹੈ ਉਹ ਵੱਧ ਤੋਂ ਵੱਧ ਰੱਖਿਆ ਹੈ।
ਤਾਂ ਜੋ ਪੜ੍ਹਨ ਵਾਲਿਆਂ ਨੂੰ ਵੀ ਉਸ ਦੇ ਨਾਲ ਜੋੜਿਆ ਜਾ ਸਕੇ। ਇਹ ਕਹਾਣੀ ਕਲਾਈਮੈਕਸ ਤੇ ਜਾ ਕੇ ਨਵੇਂ ਰੰਗ ਢੰਗ ਨਾਲ ਪੜ੍ਹਨਹਾਰਾਂ ਦੇ ਸਾਹਮਣੇ ਆਉਂਦੀ ਹੈ। ਜੋਸ਼ੂਆ ਫਜ਼ਲਦੀਨ ਹੋਰਾਂ ਨੇ ਇਸ ਤੋਂ ਵੱਖ ਵੀ ਇੱਕ ਨਾਵਲ ਲਿਖਿਆ, ਉਸ ਦਾ ਜ਼ਿਕਰ ਅਬਦੁਲ ਮਜੀਦ ਭੱਟੀ ਦੇ ਨਾਵਲ ਠੇਡਾ ਤੋਂ ਬਾਅਦ ਕੀਤਾ ਜਾਵੇਗਾ, ਕਿਉਂਕਿ ਅਬਦੁਲ ਮਜੀਦ ਭੱਟੀ ਦਾ ਨਾਵਲ ਠੇਡਾ 1960 ਦੇ ਵਿੱਚ ਛਾਪਿਆ ਗਿਆ। ਇਸ ਦੇ 320 ਸਫ਼ੇ ਨੇ ਔਰ 37 ਬਾਬਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈ। ਹੋਨਹਾਰ ਬੁੱਕ ਡਿਪੂ ਰੇਲਵੇ ਰੋਡ ਲਾਹੌਰ ਤੋਂ ਇਹ ਛਾਇਆ ਹੋਇਆ ਸੀ। ਇਸ ਨਾਵਲ ਦਾ ਜਿਹੜਾ ਮਰਕਜ਼ੀ ਕਿਰਦਾਰ ਹੈ ਉਹ ਵੀ ਇੱਕ ਸਵਾਣੀ ਹੈ ਜਿਸ ਦਾ ਨਾਂ ਸ਼ਾਹਿਦਾ ਹੈ। ਸ਼ਾਹਿਦਾ ਖੁੱਲੇ ਡੁੱਲੇ ਸੁਭਾਅ ਵਾਲੀ ਇੱਕ ਸਵਾਣੀ ਹੈ ਜੋ ਨਸੀਰ ਨਾਂ ਦੇ ਬੰਦੇ ਨਾਲ ਪਿਆਰ ਕਰਦੀ ਏ। ਦੋਵੇਂ ਉਦਲਣ ਦਾ ਫੈਸਲਾ ਕਰਦੇ ਨੇ, ਦੋਵੇਂ ਘਰ ਛੱਡ ਕੇ ਦੂਰ ਜਾ ਕੇ ਕਿਧਰੇ ਵਿਆਹ ਕਰਨ ਦਾ ਫੈਸਲਾ ਕਰਦੇ ਨੇ, ਪਰ ਹਾਲਾਤ ਦੀ ਕਰਨੀ ਅਜਿਹੀ ਹੁੰਦੀ ਹੈ ਕਿ ਨਸੀਰ ਆਪਣੇ ਮਿੱਥੇ ਹੋਏ ਵੇਲੇ ਤੇ ਅਪੜ ਨਹੀਂ ਸਕਦਾ, ਜਿਹਦੇ ਕਰਕੇ ਸ਼ਾਹਿਦਾ ਸ਼ੌਕਤ ਦੇ ਹੱਥੀਂ ਚੜ ਜਾਂਦੀ ਏ। ਫਿਰ ਹਾਲਾਤ ਜਿਹੜੇ ਨੇ ਸ਼ਾਹਿਦਾ ਦੇ ਵੱਸ ਵਿੱਚ ਨਹੀਂ, ਐਸੇ ਤਰ੍ਹਾਂ ਕਹਾਣੀ ਨਵੇਂ ਮੋੜ ਲੈਂਦੀ ਏ ਤੇ ਸ਼ਾਹਿਦਾ ਦਾ ਵਿਆਹ ਜਮੀਲ ਨਾਂ ਦੇ ਬੰਦੇ ਨਾਲ ਹੋ ਜਾਂਦਾ ਹੈ, ਜਿਹੜਾ ਜਮੀਲ ਨੂੰ ਆਪਣੀ ਮੁਹੱਬਤ ਦੇ ਔਰ ਸਵਾਨੀਆਂ ਨਾਲ ਗੁਜ਼ਾਰੇ ਵੇਲਿਆਂ ਦੇ ਕਿੱਸੇ ਸੁਣਾਉਂਦਾ ਹੈ। ਇੱਕ ਦਿਹਾੜੇ ਸ਼ਾਹਿਦਾ ਵੀ ਆਪਣਾ ਮਾਜ਼ੀ ਆਪਣੇ ਸ਼ੋਹਰ ਜਮੀਲ ਦੇ ਸਾਹਮਣੇ ਰੱਖ ਦਿੰਦੀ ਹੈ, ਜਿਹਦੇ ਬਾਅਦ ਜਮੀਲ ਬਾਹਰ ਚਲਾ ਜਾਂਦਾ ਹੈ ਔਰ ਸ਼ਾਹਿਦਾ ਨੂੰ ਇਕੱਲਾ ਛੱਡ ਜਾਂਦਾ ਹੈ। ਇਸ ਸਾਰੇ ਹਾਲਾਤ ਨੂੰ ਵੇਖਦਿਆਂ ਹੋਇਆਂ ਸ਼ਾਹਿਦਾ ਗਮ ਤੇ ਦੁੱਖ ਤੇ ਕਰਬ ਦੇ ਵਿੱਚ ਚਲੀ ਜਾਂਦੀ ਹੈ ਤੇ ਅਖੀਰ ਉਹ ਆਤਮ ਹੱਤਿਆ ਕਰਕੇ, ਖੁਦਕੁਸ਼ੀ ਕਰਕੇ ਆਪਣੇ ਆਪ ਨੂੰ ਖਤਮ ਕਰ ਦਿੰਦੀ। 1960 ਵਿੱਚ ਠੇਡਾ ਨਾਵਲ ਹੋਨਹਾਰ ਬੁੱਕ ਡਿਪੂ ਰੇਲਵੇ ਰੋਡ ਲਾਹੌਰ ਤੋਂ ਛਾਪਿਆ ਗਿਆ ਅਬਦੁਲ ਮਜੀਦ ਭੱਟੀ ਦਾ ਨਾਵਲ ਸੀ, ਜਿਹੜਾ 1960 ਵਿੱਚ ਛਪਿਆ। 37 ਬਾਬ ਤੇ 320 ਇਹਦੇ ਸਫ਼ੇ ਸਨ। 1961 ਇਸ ਤੋਂ ਅਗਲੇ ਵਰੇ ਅਫਜ਼ਲ ਅਹਿਸਨ ਰੰਧਾਵਾ ਹੋਰਾਂ ਦਾ ਨਾਵਲ ਦੀਵਾ ਤੇ ਦਰਿਆ ਜਿਹੜਾ ਉਹ ਛਪਦਾ ਹੈ। ਦੀਵਾ ਤੇ ਦਰਿਆ ਅਜਿਹਾ ਨਾਵਲ ਹੈ ਜਿਹਦੇ ਵਿੱਚ ਸਾਂਝੇ ਪੰਜਾਬ ਦੀ ਗੱਲ ਹੁੰਦੀ, ਉਹ ਪੰਜਾਬ ਜਿਹੜਾ 1947 ਤੋਂ ਪਹਿਲਾਂ ਦਾ ਪੰਜਾਬ ਸੀ। ਇਹ ਨਾਵਲ ਮਕਤਬਾ-ਏ ਪੰਜਾਬੀ ਅਦਬ ਲਾਹੌਰ ਨੇ ਛਾਪਿਆ ਤੇ ਇਸ ਤੋਂ ਬਾਅਦ ਇਹ 2002 ਦੇ ਵਿੱਚ ਇਦਾਰਾ ਪੰਜਾਬੀ ਜ਼ੁਬਾਨ ਤੇ ਸਕਾਫਤ ਵੱਲੋਂ ਵੀ ਛਾਪਿਆ ਗਿਆ ਸੀ। ਰਾਈਟਰਸ ਗਿਲਡ ਨੇ ਇਸ ਨੂੰ 1961 ਦਾ ਬਿਹਤਰੀਨ ਨਾਵਲ ਜਿਹੜਾ ਹੈ ਉਹ ਮਿਥਿਆ। 1961 ਦੇ ਵਿੱਚ ਇਸ ਨੂੰ ਬਿਹਤਰੀਨ ਨਾਵਲ ਦੇ ਤੌਰ ਤੇ ਮੰਨਿਆ ਗਿਆ ਔਰ ਅਜੋਕੇ ਸਮੇਂ ਵਿੱਚ ਵੀ ਜਦੀਦ ਕਲਾਸਿਕ ਦੇ ਹਵਾਲੇ ਨਾਲ ਇਸ ਨੂੰ ਵਧੀਆ ਨਾਵਲ ਜਿਹੜਾ ਹੈ ਉਹ ਮਿਥਿਆ ਜਾਂਦਾ ਹੈ। ਇਹ ਨਾਵਲ ਸਿੱਖਾਂ ਦੇ, ਮੁਸਲਮਾਨਾਂ ਦੇ ਇਕੱਠੇ ਵਸਣ ਵਾਲੇ ਪੰਜਾਬ ਦੇ ਹਵਾਲੇ ਨਾਲ ਗੱਲ ਕਰਦਾ ਹੈ। ਨਾਵਲ ਦੀ ਕਹਾਣੀ ਸਰਦਾਰ ਉਜਾਗਰ ਸਿੰਘ ਤੇ ਉਹਦੇ ਟੱਬਰ ਦੇ ਇਰਦ ਗਿਰਦ ਘੁੰਮਦੀ ਹੈ। ਸ਼ਮਸ਼ੇਰ ਸਿੰਘ ਰੋਪੋ ਨੂੰ ਮਾਰ ਦਿੰਦਾ ਹੈ ਜੋ ਦੁਸ਼ਮਣ ਕਰਤਾਰ ਸਿੰਘ ਦੀ ਧੀ ਹੈ। ਸ਼ਮਸ਼ੇਰ ਸਿੰਘ ਆਪਣੀ ਮੰਗੇਤਰ ਜਿੰਦੋ ਨੂੰ ਮਾਰ ਦਿੰਦਾ ਹੈ, ਜਿਸ ਕਰਕੇ ਉਹਦਾ ਭਰਾ ਹਰਭਜਨ ਸਿੰਘ ਦੁਸ਼ਮਣ ਬਣ ਜਾਂਦਾ ਹੈ। ਇਹ ਕਹਾਣੀ ਪੰਜਾਬ ਦੇ ਵਸੇਬ ਨਾਲ ਜੁੜੀ ਹੈ, ਪੰਜਾਬ ਦੀ ਰਹਿਤਲ ਦੀ ਗੱਲ ਕਰਦੀ ਹੈ ਔਰ ਉਸ ਵੇਲੇ ਦੀ ਗੱਲ ਕਰਦੀ ਹੈ ਜਦੋਂ ਇੱਥੇ ਲਹਿੰਦੇ ਪੰਜਾਬ 'ਚ, ਚੜ੍ਹਦੇ ਪੰਜਾਬ ਵਿੱਚ, ਯਾਨੀ ਸਾਂਝਾ ਪੰਜਾਬ ਸੀ। ਇਹ
ਜਿਹੜਾ ਨਾਵਲ ਹੈ ਉਹ ਸਾਂਝੇ ਪੰਜਾਬ ਦੀ ਗੱਲ ਕਰਦਾ ਹੈ, ਔਰ ਉਸ ਵੇਲੇ ਕਤਲੋ ਗਾਰਤ ਜਿਵੇਂ ਹੋ ਰਹੀ ਸੀ, ਗੈਰਤ ਦੇ ਨਾਂ ਤੇ ਜਿਹੜੇ ਝਗੜੇ ਹੋ ਰਹੇ ਸਨ, ਉਹ ਸਾਰੇ ਮੌਜੂ ਨੇ ਇਸ ਨਾਵਲ ਦੇ, ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਉਸ ਵੇਲੇ ਦਾ ਨਾਵਲ ਕਿੱਥੇ ਸੀ ਔਰ ਉਸ ਵੇਲੇ ਦੇ ਜਿਹੜੇ ਹਾਲਾਤ ਸਨ ਔਰ ਵਾਕਿਆਤ ਸਨ ਉਹ ਕਿਵੇਂ ਚੱਲ ਰਹੇ ਸਨ। ਇਹ ਸਾਰਾ ਦੀਵਾ ਤੇ ਦਰਿਆ ਵਿੱਚ ਅਫਜ਼ਲ ਅਹਿਸਨ ਰੰਧਾਵਾ ਹੋਰਾਂ ਨੇ ਬਿਆਨ ਕੀਤਾ ਹੈ। ਜੇ ਅਸੀਂ ਅਗਲੇ ਨਾਵਲ ਤੇ ਝਾਤ ਮਾਰੀਏ ਤੇ ਅਗਲਾ ਨਾਵਲ ਬਣਦਾ ਹੈ ਪ੍ਰਭਾ, ਜਿਹੜਾ ਜੋਸ਼ਵਾ ਫਜ਼ਲਦੀਨ ਹੋਰਾਂ ਦਾ ਨਾਵਲ ਸੀ। ਇਹ ਗੁਰਮੁਖੀ ਵਿੱਚ ਤੇ ਛਪ ਚੁੱਕਿਆ ਸੀ। 1945 ਵਿੱਚ ਇਹ ਗੁਰਮੁਖੀ ਵਿੱਚ ਛਪ ਚੁੱਕਿਆ ਸੀ। 1963 ਵਿੱਚ ਇਹ ਨਾਵਲ ਜਿਹੜਾ ਹੈ ਉਹ ਸ਼ਾਹਮੁਖੀ ਵਿੱਚ ਛਾਪਿਆ ਗਿਆ। ਜਿਹੜੀ ਕਾਰਨੇਲਿਸ, ਜਸਟਿਸ ਕਾਰਨੇਲਿਸ ਦੇ ਨਾਂ ਤੇ ਜਿਹੜੇ ਸਾਡੇ ਇਸ ਹੁਣ ਜਿਹੜਾ ਵੇਲਾ ਹੈ ਉੱਤੇ ਕਈ ਅੰਡਰਪਾਸ ਦੇ ਵੀ ਨਾਂ ਰੱਖਿਆ ਗਿਆ। ਜਸਟਿਸ ਕਾਰਨੇਲਿਸ ਨੇ ਜੋਸ਼ਵਾ ਫਜ਼ਲਦੀਨ ਹੋਰਾਂ ਨੂੰ ਤਾਨਾ ਦਿੱਤਾ ਸੀ ਕਿ ਪੰਜਾਬੀ ਦੇ ਵਿੱਚ ਤੇ ਕੋਈ ਨਫਸੀਆਤੀ ਲਿਖਤ ਹੀ ਨਹੀਂ, ਨਫਸੀਆਤੀ ਦੇ ਹਵਾਲੇ ਨਾਲ ਕੋਈ ਲਿਖਤ ਹੀ ਨਹੀਂ। ਇਹ ਤਾਨਾ 1944 ਦੇ ਵਿੱਚ ਮਾਰਿਆ ਗਿਆ। ਆਪ ਜੋਸ਼ਵਾ ਫਜ਼ਲਦੀਨ ਹੋਰਾਂ ਨੇ ਆਪਣੇ ਆਪ ਨਾਲ ਤੈਅ ਕਰ ਲਿਆ ਕੋਈ ਨਾਵਲ ਜਿਹੜਾ ਹੈ ਉਹ ਲਿਖਿਆ ਜਾਏਗਾ। ਇਸ ਲਈ ਅਗਲੇ ਸਾਲ ਉਹਨਾਂ ਨੇ ਇਹ ਨਾਵਲ ਜਿਹੜਾ ਹੈ ਉਹ ਛਾਪ ਦਿੱਤਾ। ਪ੍ਰਭਾ ਜਿਹੜਾ ਜਿਵੇਂ ਕਿ ਨਾਮ ਤੋਂ ਹੀ ਲੱਗਦਾ ਹੈ ਕਿ ਕਿਸੇ ਹਿੰਦੂ ਦਾ ਨਾਂ ਹੋਏਗਾ, ਇਹਦੇ ਵਿੱਚ ਜਿਹੜੇ ਕਿਰਦਾਰ ਨੇ, ਲਲਿਤਾ ਕੁਮਾਰੀ ਮਗਰਬੀ ਤਹਿਜ਼ੀਬ ਦੀ ਨੁਮਾਇੰਦਾ, ਰਾਜਕੁਮਾਰੀ ਜਿਹੜੀ ਹੈ ਉਹ ਰਾਮੇਸ਼ ਨਾਲ ਪਿਆਰ ਕਰਦੀ, ਔਰ ਰਾਮੇਸ਼ ਨਾਲ ਪਿਆਰ ਕਰਦੀ ਹੈ ਔਰ ਗਲਤ ਫਹਿਮੀ ਦੇ ਹਵਾਲੇ ਨਾਲ ਜਿਹੜੇ ਦੋ ਕਿਰਦਾਰ ਨੇ ਰਾਜਕੁਮਾਰੀ ਤੇ ਰਮੇਸ਼ ਦੇ ਵਿੱਚ ਆਪਸੀ ਜਿਹੜੀ ਹੈ ਉਹ ਅਲੈਦਗੀ ਹੋ ਜਾਂਦੀ ਹੈ। ਫਿਰ ਰਮੇਸ਼ ਜਿਹੜਾ ਹੈ ਉਹ ਨਫਸੀਆਤੀ ਮਰੀਜ਼ ਬਣ ਜਾਂਦਾ ਹੈ, ਉਹ ਪਾਗਲਪਨ ਦੀ ਹੱਦ ਜਿਹੜੀ ਹੈ ਉਹ ਕ੍ਰਾਸ ਕਰ ਜਾਂਦਾ ਹੈ। ਤੇ ਜਦੋਂ ਰਾਜਕੁਮਾਰੀ ਨੂੰ ਪਤਾ ਚੱਲਦਾ ਹੈ, ਉਹ ਆਪਣੇ ਰਮੇਸ਼ ਦਾ ਇਲਾਜ ਕਰਾਂਦੀ ਹੈ, ਜਿਹਦੇ ਨਾਲ ਉਹ ਬਿਲਕੁਲ ਠੀਕ ਹੋ ਕੇ ਨਵੀਂ ਹਯਾਤੀ ਦਾ ਜਿਹੜਾ ਹੈ ਉਹ ਗੁਜ਼ਾਰਨ ਦਾ ਫੈਸਲਾ ਕਰਦੇ। ਔਰ ਫਿਰ ਇਹ ਦੁਬਾਰਾ ਮੁਹੱਬਤ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਨਫਸੀਆਤੀ ਹਵਾਲੇ ਨਾਲ ਬਹੁਤ ਸੋਹਣੇ ਅੰਦਾਜ਼ ਨਾਲ ਜੋਸ਼ਵਾ ਫਜ਼ਲਦੀਨ ਹੋਰਾਂ ਨੇ ਇਸ ਨਾਵਲ ਨੂੰ ਨਿਭਾਇਆ। ਇਸ ਤੋਂ ਅੱਗੇ ਚੱਲਦੇ ਹਾਂ ਸਲੀਮ ਖਾਂ ਗਿਮੀ। ਸਲੀਮ ਖਾਂ ਗਿਮੀ ਹੋਰੀ ਜਿਹੜੇ ਨੇ ਉਹਨਾਂ ਨੇ ਕਹਾਣੀ, ਸੀਰਤ ਪਾਕ ਤੇ ਨਾਵਲਕਾਰੀ ਦੇ ਹਵਾਲੇ ਨਾਲ ਆਪਣਾ ਆਪ ਜਿਹੜਾ ਹੈ ਉਹ ਮਨਵਾਇਆ। ਚੰਨ ਅਰਬੋਂ ਚੜਿਆ ਉਹਨਾਂ ਦਾ ਸੀਰਤ ਪਾਕ ਦੇ ਹਵਾਲੇ ਨਾਲ ਬਹੁਤ ਵਧੀਆ ਕੰਮ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਹਾਣੀਕਾਰੀ ਦੇ ਵਿੱਚ ਵੀ ਆਪਣੇ ਆਪ ਨੂੰ ਮਨਵਾਇਆ। ਉਹਨਾਂ ਦਾ ਨਾਵਲ ਸਾਂਝ 1969 ਦੇ ਵਿੱਚ ਛਾਪੇ ਚੜਿਆ, 1969। ਇਸ ਦੇ 13 ਬਾਬ ਤੇ ਕੁੱਲ ਸਫੇ 296 ਨੇ। ਇਸ ਦੇ ਪਬਲਿਸ਼ਰਸ ਨੇ ਇਦਾਰਾ ਪੰਜਾਬ ਰੰਗ, ਰਾਮ ਗਲੀ ਨੰਬਰ 1 ਲਾਹੌਰ। ਇਸ ਦੇ ਪਬਲਿਸ਼ਰ ਨੇ ਜਿਸ ਨੂੰ ਸਾਂਝ ਜਿਹੜਾ ਹੈ ਉਹ ਨਾਵਲ ਛਾਪਿਆ ਗਿਆ। ਇਹ ਕਹਾਣੀ ਵੀ ਵੰਡ ਤੋਂ ਪਹਿਲਾਂ ਦੀ ਕਹਾਣੀ। ਮੁਰਾਦ ਖਾਨ ਦੀ ਧੀ ਸੁਗਰਾ ਤੇ ਹਰਨਾਮ ਸੰਗ ਦੀ ਧੀ ਪ੍ਰੀਤੋ ਆਪਸ ਵਿੱਚ ਸਹੇਲੀਆਂ ਨੇ। ਇਹ ਫਰੀਦਪੁਰ ਰਹਿੰਦੀਆਂ ਨੇ। ਫਰੀਦਪੁਰ ਦੇ 80 ਘਰ ਨੇ, 40 ਸਿੱਖ ਤੇ 40 ਮੁਸਲਮਾਨ ਪਰਿਵਾਰ ਨੇ। ਜੇ ਅਸੀਂ ਇਹਨੂੰ ਅਲਾਮਤੀ ਢੰਗ ਨਾਲ ਵੇਖੀਏ ਤੇ 40 ਸਿੱਖ ਘਰ ਤੇ 40 ਮੁਸਲਮਾਨ ਘਰ, ਯਾਨੀ ਇਹ ਸਾਂਝੇ ਪੰਜਾਬ ਦੀ ਗੱਲ ਹੈ ਕਿ ਜਿਹਦੇ ਵਿੱਚ ਸਿੱਖ ਤੇ ਮੁਸਲਿਮ ਭਾਈਚਾਰਾ ਸੀ, ਆਪਸ 'ਚ ਲੋਕ ਵਸ ਰਹੇ ਸਨ, ਕੋਈ ਲੁੱਟਮਾਰ, ਕਤਲੋਗਾਰਤ ਔਰ ਮਜ਼ਹਬ ਦੇ ਨਾਂ ਤੇ ਨਫ਼ਰਤ ਨਹੀਂ ਸੀ। ਫਿਰ ਵੇਖਦਿਆਂ ਨਫ਼ਰਤ ਕਿਵੇਂ ਜਿਹੜੀ ਹੈ ਵਧੀ। ਵਿੱਚ ਤੀਜਾ ਜਿਹੜਾ ਹੈ ਤਬਕਾ ਉਹ ਕਿੱਥੋਂ ਆਇਆ, ਕਿਵੇਂ ਆਇਆ। ਸਲੀਮ ਖਾਂ ਗਿਮੀ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਇਸ ਨਾਵਲ ਵਿੱਚ ਹੱਕ ਅਦਾ ਕੀਤਾ ਹੈ। ਮੁਰਾਦ ਖਾਨ ਦਾ ਇੱਕ ਮੁਲਾਜ਼ਮ ਸੀ ਜਿਹਦਾ ਨਾਂ ਸੀ ਕਾਦਰ ਖਾਨ। ਉਹ ਲੜਾਈ ਵਿੱਚ ਕਿਰਪਾ ਸਿੰਘ ਨੂੰ ਮਾਰਦਾ ਹੈ ਤੇ ਉਹ ਇੱਕ ਮੁੰਦਰੀ ਜਿਹੜੀ ਹੈ ਉਹ ਪ੍ਰੀਤੋ ਨੂੰ ਦੇਣ ਵਾਸਤੇ ਕਾਦਰ ਖਾਨ ਦੇ ਹਵਾਲੇ ਕਰਦਾ ਹੈ।
ਕਿਉਂ ਜੇ ਪ੍ਰੀਤੋ ਉਹਦੀ ਮੰਗੇਤਰ ਹੈ। ਕਿਰਪਾ ਸਿੰਘ ਦੀ ਮੰਗੇਤਰ ਜਿਹੜੀ ਹੈ ਉਹ ਹੈ ਪ੍ਰੀਤੋ। ਹਰਨਾਮ ਸਿੰਘ ਤੇ ਕਾਦਰ ਖਾਨ ਪਿੰਡ ਦੀ ਸਾਂਝ ਚਾਹੁੰਦੇ ਨੇ, ਪਰ ਬਾਹਰੋਂ ਆਏ ਲੋਕੀ ਸਾਂਝ ਮੁਕਾਉਣਾ ਚਾਹੁੰਦੇ ਨੇ। ਹੁਣ ਬਾਹਰੋਂ ਆਏ ਲੋਕੀ ਇਹ ਉਹ ਤਬਕਾ ਹੈ ਜਿਹੜਾ ਨਫ਼ਰਤ ਫੈਲਾਉਣਾ ਚਾਹ ਰਿਹਾ ਸੀ, ਜਿਹੜਾ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਆਪਸੀ ਵੈਰ ਵਧਾਉਣਾ ਚਾਹ ਰਿਹਾ ਸੀ। ਉਹ ਸਾਂਝ ਜਿਹੜਾ ਨਾਵਲ ਹੈ ਉਹਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਸਲੀਮ ਖਾਂ ਗਿਮੀ ਹੋਰਾਂ ਨੇ ਖੂਬਸੂਰਤੀ ਦੇ ਨਾਲ, ਬੜੀ ਹਕੀਕਤ ਪ੍ਰਸਤੀ ਦੇ ਨਾਲ, ਯਾਨੀ ਹਕੀਕਤ ਨਗਾਰੀ ਜਿਹੜੀ ਹੈ ਉਹਨਾਂ ਨੇ ਵਰਤੀ। ਹਕੀਕਤ ਨਗਾਰੀ ਦੇ ਹਵਾਲੇ ਨਾਲ ਉਹਨਾਂ ਨੇ ਇਸ ਨਾਵਲ ਨੂੰ ਬੜੀ ਮਿਹਨਤ ਦੇ ਨਾਲ ਉਲੀਕਿਆ ਹੈ। ਜਿਵੇਂ ਕਿ ਅਗਰ ਅਸੀਂ ਉਹਨਾਂ ਦਾ ਤਾਰੁਫ ਵੇਖੀਏ ਕਿ ਫਰੀਦਪੁਰ ਵਿੱਚ ਰਹਿਣ ਵਾਲਿਆਂ ਦਾ ਜਿਵੇਂ ਉਹ ਤਾਰੁਫ ਕਰਾਉਂਦੇ ਨੇ, ਉਹ ਲਿਖਦੇ ਨੇ ਫਰੀਦਪੁਰ ਸਿੱਖਾਂ ਤੇ ਪਠਾਨਾਂ ਦਾ ਸਾਂਝਾ ਪਿੰਡ ਹੈ। ਕੁੱਲ 80 ਘਰ ਨੇ, 40 ਘਰ ਸਿੱਖਾਂ ਦੇ ਤੇ 30 ਘਰ ਪਠਾਨਾਂ ਦੇ, ਬਾਕੀ ਘਰ ਦੂਜੀਆਂ ਜ਼ਾਤਾਂ ਦੇ। ਯਾਨੀ 40 ਘਰ ਜਿਹੜੇ ਨੇ ਉਹ ਸਿੱਖਾਂ ਦੇ ਨੇ, ਬਾਕੀ ਜਿਹੜੇ 30 ਤੇ ਬਾਕੀ ਜਿਹੜੇ 10 ਘਰ ਨੇ ਉਹ ਦੂਜੀਆਂ ਜ਼ਾਤਾਂ ਦੇ ਜਿਹੜੇ ਲੋਕ ਰਹਿ ਰਹੇ ਨੇ। ਯਾਨੀ 40 ਘਰ ਜਿਹੜੇ ਨੇ ਉਹ 30 ਮੁਸਲਮਾਨ ਤੇ 10 ਜਿਹੜੇ ਨੇ ਉਹ ਦੂਜੇ ਨੇ। ਯਾਨੀ 40 ਮੁਸਲਮਾਨ ਨਹੀਂ, ਜਿਵੇਂ ਮੈਂ ਪਹਿਲੇ ਕਿਹਾ ਉਧਰ ਦੇਖ ਲੈਣਾ। ਦੂਸਰੀਆਂ ਜ਼ਾਤਾਂ ਵਿੱਚ ਤੁਲਸੀਦਾਸ ਤੇ ਬਨਾਰਸੀ ਵੀ ਨੇ। ਉਹ ਜ਼ਾਤ ਦੇ ਕਰਾੜ ਨੇ ਬਨਾਰਸੀ ਦੀ ਦੁਕਾਨ ਪਠਾਨਾਂ ਦੇ ਘਰਾਂ ਵਾਲੇ, ਇਸ ਕਰਕੇ ਉਹ ਮੁਸਲਮਾਨਾਂ ਤਰ੍ਹਾਂ ਈਮਾਨ ਦੀ ਕਸਮ ਖਾਂਦੇ ਨੇ। ਇੱਥੇ ਨਫਸਿਆਤੀ ਹਵਾਲੇ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਔਰ ਉਹਨਾਂ ਦਾ ਮੁਸ਼ਾਹਿਦਾ ਹੈ, ਯਾਨੀ ਕਿ ਪਠਾਨ ਅੱਜ ਵੀ ਪਠਾਨ ਕੋਲੋਂ ਕੋਈ ਚੀਜ਼ ਲਈਏ ਤੇ ਉਹ ਅੱਲਾ ਦੀ ਕਸਮ ਤੇ ਉਹ ਇੰਝ ਹੀ ਸਕਿੰਡਾਂ 'ਚ ਖਾ ਲੇਗਾ। ਅੱਲਾ ਦੀ ਕਸਮ, ਅੱਲਾਹ ਕੀ ਕਸਮ ਇਹ ਫਲਾਂ ਕਾ ਹੈ, ਯਾਨੀ ਉਹ ਖਾ ਲੇਗਾ। ਸ਼ਾਇਦ ਉਹ ਸਮਝਦੇ ਨੇ ਕਿ ਕਸਮ ਖਾਣਾ ਜਿਹੜਾ ਹੈ ਉਹ ਬੁਰੀ ਗੱਲ ਨਹੀਂ ਹੈ, ਲੇਕਿਨ ਬੁਰੀ ਹੀ ਗੱਲ। ਤੁਲਸੀਦਾਸ ਦੀ ਦੁਕਾਨ ਸਿੱਖਾਂ ਦੀ ਵੰਡ ਪਾਸੇ ਸੀ, ਇਸ ਕਰਕੇ ਉਹਦਾ ਰਹਿਣ ਸਹਿਣ ਉਹਨਾਂ ਵਰਗਾ ਹੈ। ਯਾਨੀ ਇੱਥੇ ਤੁਸੀਂ ਦੇਖੋ ਰਹਿਣ ਸਹਿਣ ਜਿਹੜਾ ਹੈ ਉਹ ਵੀ ਆਪਸ ਵਿੱਚ ਰਹਿੰਦਿਆਂ ਹੋਇਆਂ, ਆਪਸ ਵਿੱਚ ਵਸਦਿਆਂ ਇੱਕ ਦੂਜੇ ਦਾ ਅਸੀਂ ਅਪਣਾ ਲਿਆ ਸੀ। ਜਿਹੜਾ ਰਹਿਣ ਸਹਿਣ ਸੀ, ਜਿਹੜਾ ਵਸੇਬ ਸੀ, ਇਹ ਸਾਡਾ ਰਹਿਤਲ ਸੀ ਜਿਹੜੀ ਹੈ ਉਹ ਸਾਰਿਆਂ ਦੀ ਸਾਂਝੀ ਸੀ ਔਰ ਸਾਰੇ ਹੀ ਇੱਕੋ ਜੇ ਰੰਗ ਢੰਗ ਨਾਲ ਵਸ ਰਹੇ ਸਨ। ਤੁਲਸੀਦਾਸ ਦੀ ਦੁਕਾਨ ਸਿੱਖਾਂ ਦੀ ਵੰਡ ਪਾਸੇ ਸੀ, ਇਸ ਕਰਕੇ ਉਹਦਾ ਰਹਿਣ ਸਹਿਣ ਉਹਨਾਂ ਵਰਗਾ ਹੈ। ਉਸ ਦੀ ਤੀਵੀਂ, ਉਸ ਦੀ ਔਰਤ, ਤੀਵੀਂ ਔਰਤ ਸ਼ਾਂਤੀ ਵੀ ਖੁੱਲੇ ਡੁੱਲੇ ਸੁਭਾਅ ਦੀ। ਇੱਥੇ ਖੁੱਲੇ ਡੁੱਲੇ ਸੁਭਾਅ ਤੋਂ ਸ਼ਾਇਰ, ਕਹਾਣੀਕਾਰ, ਨਾਵਲਕਾਰ ਨੇ ਕੋਮੇ ਪਾਏ ਨੇ, ਯਾਨੀ ਇਸ ਨੂੰ ਚੀਜ਼ ਨੂੰ ਵਜ਼ਾਇਆ, ਵਾਜ਼ਿਆ ਕੀਤਾ ਹੈ, ਉਗੜਵਾਂ ਕਰਕੇ ਬਿਆਨਿਆ ਹੈ। ਉਹ ਲੋਕਾਂ ਦਾ ਹਾਸਾ ਮਾਹੌਲ ਬਰਦਾਸ਼ਤ ਕਰ ਲੈਂਦੀ ਹੈ। ਇਸ ਤੋਂ ਇਲਾਵਾ 2 ਘਰ ਜਲਾਇਆਂ ਦੇ ਨੇ, ਮੌਲਵੀ ਅਕਬਰ ਦਾ, ਮਜੀਦਾ ਦਾ, ਪਰ ਸੁਨੋ ਜਿਉ ਝਿਓਰਾ ਦਾ। 2 ਘਰ ਸਿੱਖ ਲੋਹਾਰਾਂ, ਪਰਸਨੋ ਝਿਓਰਾ। 2 ਘਰ ਸਿੱਖ ਲੋਹਾਰਾਂ, 1 ਘਰ ਧੋਬੀਆਂ, 1 ਨਾਈਆਂ ਦਾ ਤੇ ਅਖੀਰਲਾ ਘਰ ਦੀਨੇ ਮਰਾਸੀ ਦਾ। ਇਹ ਨਾਵਲ ਦੇ ਵਿੱਚ ਪੰਜਾਬ ਦੀ ਵਸੋਂ, ਪੰਜਾਬ ਦੇ ਪਿੰਡਾਂ ਵਿੱਚ ਕੀ ਹੋ ਰਿਹਾ ਸੀ ਔਰ ਉੱਥੇ ਕਿਵੇਂ ਕਿਵੇਂ ਦੇ ਜਿਹੜੇ ਲੋਕ ਸਨ ਉਹ ਰਹਿ ਰਹੇ ਸਨ ਔਰ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਰੰਗ ਢੰਗ, ਉਹ ਕਿਸ ਵਸੇਬ ਨਾਲ ਸਨ, ਉਹਨਾਂ ਦੇ ਮੇਲੇ ਠੇਲੇ, ਉਹਨਾਂ ਦੀ ਲੜਾਈਆਂ, ਉਹਨਾਂ ਦੀਆਂ ਮੁਹੱਬਤਾਂ, ਉਹਨਾਂ ਦੇ ਜਿਹੜੇ ਨੇ ਦਿਨ ਰਾਤ, ਸਾਰਿਆਂ ਦੀ ਤਸਵੀਰਕਸ਼ੀ ਇਸ ਨਾਵਲ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਹੈ। ਹੁਣ ਅਸੀਂ ਨਾਵਲ ਦੀ ਕਹਾਣੀ ਦੇ ਹਵਾਲੇ ਆਉਂਦੇ ਹਾਂ। ਹਰਨਾਮ ਸਿੰਘ ਤੇ ਕਾਦਰ ਖਾਨ ਪਿੰਡ ਦੀ ਸਾਂਝ ਚਾਹੁੰਦੇ ਸਨ। ਨਾਵਲ ਦਾ ਸਰਨਾਮਾ ਵੀ ਸਾਂਝ ਹੈ, ਪਰ ਬਾਹਰੋਂ ਆਏ ਲੋਕ ਸਾਂਝ ਮੁਕਾਉਣਾ ਚਾਹੁੰਦੇ। ਹੁਣ ਬਾਹਰ ਦਾ ਜਿਹੜਾ ਲੋਕ ਸੀ ਨਾ, ਉਹ ਫਿਤਨਾ ਸੀ, ਉਹ ਨਫ਼ਰਤ ਫੈਲਾ ਰਿਹਾ ਸੀ। ਇੱਕ ਨਾਂ ਹੈ ਹਮੇ ਖਾਨ, ਸਾਂਝ ਮੁਕਾਉਣਾ ਚਾਹੁੰਦਾ ਸੀ। ਉਹ ਫਰੀਦਪੁਰ ਦਾ ਹਮਲਾ ਕਰਦਾ, ਫਰੀਦਪੁਰ ਤੇ ਹਮਲਾ ਕਰਦਾ। ਫਰੀਦਪੁਰ ਦੇ ਪਠਾਨ ਸਿੱਖਾਂ ਦੀ ਹਿਫਾਜ਼ਤ ਕਰਦੇ। ਤੁਸੀਂ ਹੁਣ ਗੌਰ ਕਰਨਾ ਕਿ ਉਸ ਵੇਲੇ ਜਿਹੜੇ ਲੋਕ ਇੱਕ ਦੂਜੇ ਦੇ ਨਾਲ ਮੁਹੱਬਤ ਕਰਦੇ ਨੇ, ਪਠਾਨ ਸਿੱਖਾਂ ਦੀ ਹਿਫਾਜ਼ਤ ਕਰਦੇ ਪਏ ਨੇ, ਕਿਉਂਕਿ ਪਿੰਡ ਸੀ ਉਹਨਾਂ ਦਾ ਔਰ ਮੁਹੱਬਤ ਸੀ ਔਰ ਆਪਸੀ ਸਾਂਝ ਸੀ, ਆਪਸੀ ਨਫ਼ਰਤ ਤੇ ਹੈ ਨਹੀਂ ਸੀ। ਹਰਨਾਮ ਸਿੰਘ ਪਿੰਡ ਛੱਡਣ ਤੋਂ ਪਹਿਲਾਂ ਸੁਗੀ ਦਾ ਤੇ ਕਾਦਰ ਖਾਨ ਦਾ ਨਿਕਾਹ ਕਰ ਦਿੰਦਾ, ਕਿਉਂਕਿ ਹਰਨਾਮ ਸਿੰਘ ਦਾ ਜਿਹੜਾ ਦੋਸਤ ਸੀ ਮੁਰਾਦ ਖਾਨ, ਉਹਦੀ ਵਸੀਅਤ ਸੀ ਕਿ ਉਹ ਵਿਆਹ ਜਿਹੜਾ ਹੈ ਉਹ ਕਾਦਰ ਖਾਨ ਨਾਲ ਉਹਦੀ ਧੀ ਸੁਗਰਾ ਦਾ ਕਰ ਲੇ। ਔਰ ਹਰਨਾਮ ਸਿੰਘ ਜਿਹੜਾ ਹੈ ਉਹ ਸੁਗਰਾ ਨੂੰ ਵੀ ਆਪਣੀ ਧੀ ਪ੍ਰੀਤੋ ਵਾਂਗ ਹੀ ਸਮਝਦਾ ਹੈ। ਔਰ ਇੱਥੋਂ ਜਾਣ ਤੋਂ ਪਹਿਲੇ
ਉਹ ਵਿਆਹ ਕਰਕੇ ਜਾਂਦਾ ਹੈ। ਜਦੋਂ ਬਹਿਰਾਮ ਖਾਨ ਪ੍ਰੀਤੋਂ ਨੂੰ ਚੁੱਕ ਕੇ ਲਿਜਾਂਦਾ ਹੈ ਤੇ ਕਾਦਰ ਖਾਨ ਪਿੰਡ ਦੀ ਧੀ ਦੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪਿੰਡ ਦੀ ਇੱਜ਼ਤ ਨੂੰ ਬਚਾਉਂਦਾ ਹੈ। ਹੁਣ ਤੁਸੀਂ ਉਧਰ ਦੇਖੋ ਕਿ ਉਧਰ ਹਰਨਾਮ ਸਿੰਘ ਨੇ ਸੁਗਰਾ ਦੇ ਹਵਾਲੇ ਨਾਲ ਜਿਹੜਾ ਫੈਸਲਾ ਕੀਤਾ ਉਹ ਵੀ ਆਦਰ ਦੇ ਹਵਾਲੇ ਨਾਲ ਸੀ। ਇਧਰੋਂ ਜਿਹੜਾ ਫੈਸਲਾ ਕਰ ਰਿਹਾ ਹੈ ਕਾਦਰ ਖਾਨ ਪ੍ਰੀਤੋ ਦੀ ਇੱਜ਼ਤ ਬਚਾਉਂਦਿਆਂ ਹੋਇਆਂ ਉਹ ਆਪਣੀ ਜਾਨ ਦੇ ਦਿੰਦਾ ਹੈ, ਪਰ ਉਹ ਪ੍ਰੀਤੋ ਦੀ ਇੱਜ਼ਤ ਬਚਾ ਲੈਂਦਾ ਹੈ। ਉਹ ਪ੍ਰੀਤੋ ਦੀ ਇੱਜ਼ਤ, ਪਿੰਡ ਦੀ ਇੱਜ਼ਤ ਔਰ ਆਪਣੇ ਪੰਜਾਬ ਦੀ ਇੱਜ਼ਤ ਉਹ ਸਮਝਦਾ ਹੈ। ਇਸ ਨਾਵਲ ਨੂੰ ਵੀ ਰਾਈਟਰਸ ਗਿਲਡ ਵੱਲੋਂ ਇਨਾਮ ਮਿਲਿਆ ਔਰ ਇਹ ਨਾਵਲ ਜਿਹੜਾ ਹੈ ਉਹ ਪੰਜਾਬੀਆਂ ਵਾਸਤੇ ਬਹੁਤ ਵਧੀਆ ਨਾਵਲ ਹੈ। ਪੰਜਵਾਂ ਨਾਵਲ ਨਾਜ਼ੋ। ਨਾਜ਼ੋ ਜ਼ਫਰ ਲਾਸ਼ਾਰੀ ਹੋਰਾਂ ਨੇ ਲਿਖਿਆ। ਇਹ 1971 ਦੇ ਵਿੱਚ ਛਾਪੇ ਚੜ੍ਹਿਆ। ਇਹਦੇ 368 ਸਫ਼ੇ ਸਨ ਤੇ 18 ਜਿਹੜੇ ਇਹਦੇ ਬਾਬ ਸਨ। ਇਸ ਨੂੰ ਸਰਾਇਕੀ ਅਦਬੀ ਮਜਲਿਸ ਬਹਾਵਲਪੁਰ ਵੱਲੋਂ ਛਾਇਆ ਕੀਤਾ ਗਿਆ। 1971 ਦੇ ਵਿੱਚ ਇਹ ਨਾਵਲ ਛਪਿਆ। ਨਾਜ਼ੋ ਇਸ ਨਾਵਲ ਦਾ ਮਰਕਜ਼ੀ ਕਿਰਦਾਰ ਹੈ। ਉਹਦੇ ਨਾਂ ਤੇ ਹੀ ਇਹ ਨਾਵਲ ਜਿਹੜਾ ਹੈ ਦਾ ਸਰਨਾਮਾ ਰੱਖਿਆ ਗਿਆ। ਇਹ ਨਾਵਲ ਸਾਡੇ ਘਰੋਕੇ ਜੀਵਨ ਦੇ ਹਵਾਲੇ ਨਾਲ ਸਾਡੇ ਉਸ ਸਮਾਜ ਦੇ ਹਵਾਲੇ ਨਾਲ ਜਿਹੜਾ ਨਵਾਂ ਵੱਖਰਾ ਹੋਇਆ ਸੀ ਹਿੰਦੂ ਸਿੱਖ ਸਮਾਜ ਤੋਂ। ਨਾਜ਼ੋ ਅਜਿਹੀ ਹਿੰਦੂ ਕੁੜੀ ਏ ਜਿਹਦੇ ਮਾਪੇ ਵੰਡ ਵੇਲੇ ਮਾਰੇ ਗਏ ਸਨ। ਵੰਡ ਵੇਲੇ ਕੀ ਹੁੰਦਾ ਰਿਹਾ, ਕਿਵੇਂ ਲੁੱਟ ਮਾਰ ਚੱਲਦੀ ਰਹੀ, ਇਸ ਨਾਵਲ ਦਾ ਮੌਜੂ ਵੀ ਹੈ। ਯਾਨੀ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਹਿੰਦੂ ਸਿੱਖ ਮੁਸਲਮਾਨ ਜਿਹੜੇ ਪੰਜਾਬ ਦੇ ਵਾਸੀ ਸਨ ਉਹ ਇਹਦੇ ਵਿੱਚ ਮੁਤਾਸਿਰ ਹੋਏ। ਸਿਰਫ ਇੱਕ ਹੀ ਧਿਰ ਨਹੀਂ ਮੁਤਾਸਿਰ ਹੋਈ। ਯਾਨੀ ਜੇ ਅਸੀਂ ਕਹੀਏ ਸਿਰਫ ਮੁਸਲਮਾਨਾਂ ਦਾ ਹੀ ਕਤਲੋ ਗਾਰਤ ਹੋਈ, ਨਹੀਂ, ਸਿੱਖ ਵੀ ਉਸੇ ਤਰ੍ਹਾਂ ਹੀ ਮਾਰੇ ਗਏ, ਹਿੰਦੂ ਵੀ ਉਸੇ ਤਰ੍ਹਾਂ ਮਾਰੇ ਗਏ। ਬਲਕਿ ਹੋਰ ਜੇ ਅਸੀਂ ਥੋੜ੍ਹਾ ਜਿਹਾ ਬਰੀਕੀ 'ਚ ਜਾਈਏ ਤੇ ਉਹ ਲੋਕ ਜਿਹੜੇ ਬਹੁਤ ਥੋੜ੍ਹੇ ਸਨ, 100ਵਾਂ ਦੀ ਤਾਦਾਦ ਵਿੱਚ ਸਨ, ਉਹਨਾਂ ਦਾ ਵੀ ਜਿਹੜਾ ਹੈ ਉਹ ਕਲਾ ਕਮਾ ਹੋ ਗਿਆ, ਉਹਨਾਂ ਦਾ ਵੀ ਖਾਤਮਾ ਹੋ ਗਿਆ। ਉਹਨਾਂ ਨੂੰ ਵੀ ਲੋਕਾਂ ਨੇ ਉਹੀ ਸਮਝ ਲਿਆ ਕਿ ਉਹ ਸਾਡੇ ਮਜ਼ਹਬ ਦੇ ਵੈਰੀ ਨੇ। ਇਹਦੇ ਵਿੱਚ ਜੈਨ ਮਤ ਦੇ ਮੰਨਣ ਵਾਲੇ ਯਹੂਦੀ ਜਿਹੜੇ ਸਨ ਉਹ ਲੋਕ ਸਨ, ਪਾਰਸੀ ਜਿਹੜੇ ਸਨ, ਇਹ ਸਾਰੇ ਲੋਕ ਸਨ ਜਿਹੜੇ 100ਵਾਂ ਦੀ ਤਾਦਾਦ ਵਿੱਚ ਪੰਜਾਬ ਅੰਦਰ ਵਸ ਰਹੇ ਸਨ। ਇਹ ਵੀ ਉਸ ਵੰਡ ਤੋਂ ਮੁਤਾਸਿਰ ਹੋਏ। ਨਾਜ਼ੋ ਅਜਿਹੀ ਹਿੰਦੂ ਕੁੜੀ ਹੈ ਜਿਹਦੇ ਮਾਪੇ ਵੰਡ ਵੇਲੇ ਮਾਰੇ ਗਏ। ਗਾਮਨ ਤੇ ਉਹਦੀ ਬੀਵੀ ਮਰੀਅਮ ਉਸ ਨੂੰ ਆਪਣੀ ਧੀ ਬਣਾ ਲੈਂਦੇ। ਮਰੀਅਮ ਪਹਿਲੇ ਨਹੀਂ ਮੰਨ ਰਹੀ ਕਿ ਉਸ ਨੂੰ ਜਿਹੜਾ ਨਾ ਗੋਦ ਲਿਆ ਜਾਏ। ਕਿਉਂ? ਜੇ ਉਹ ਚਾਹੁੰਦੀ ਸੀ ਕਿ ਜੇ ਗੋਦ ਹੀ ਲੈਣਾ ਤੇ ਫਿਰ ਕਿਸੇ ਮੁੰਡੇ ਨੂੰ ਲਓ। ਹੁਣ ਇੱਥੇ ਸਾਡਾ ਸਮਾਜ ਦਾ ਰਵੱਈਆ, ਸਮਾਜ ਦੀ ਸੋਚ ਵੀ ਸਾਹਮਣੇ ਆਉਂਦੀ ਹੈ ਕਿ ਲੋਕੀ ਧੀ ਦੀ ਬਜਾਏ ਪੁੱਤਰ ਨੂੰ ਪ੍ਰੈਫਰੈਂਸ ਦੇ ਰਹੇ ਨੇ। ਚਲਦੇ ਚਲਦੇ ਜੇ ਦੱਸ ਦਈਏ ਕਿ ਸੰਸਕ੍ਰਿਤ ਦਾ ਲਫ਼ਜ਼ ਹੈ ਪੁੱਤ, ਜਿਹਦਾ ਮਤਲਬ ਹੈ ਦੋਜ਼ਖ। ਪੁੱਤਰ ਦੋਜ਼ਖ ਤੋਂ ਬਚਾਉਣ ਵਾਲਾ। ਯਾਨੀ ਇਹ ਜਿਹੜਾ ਲਫ਼ਜ਼ ਜਿਹੜੀ ਅਗਰ ਇਹਦੀ ਹਿਸਟਰੀ ਦੇ ਹਵਾਲੇ ਨਾਲ ਵੇਖੀਏ, ਇਹਦੀ ਡੈਰੀਵੇਸ਼ਨ ਦੇ ਹਵਾਲੇ ਨਾਲ ਵੇਖੀਏ ਤੇ ਇਹਦੇ ਵਿੱਚ ਵੀ ਉਹ ਗੱਲਾਂ ਨੇ ਕਿ ਲੋਕ ਪੁੱਤਰ ਨੂੰ ਪ੍ਰੈਫਰੈਂਸ ਦੇ ਰਹੇ ਨੇ, ਉਸ ਨੂੰ ਕਹਿ ਰਹੇ ਨੇ ਕਿ ਦੋਜ਼ਖ ਤੋਂ ਬਚਾਏਗਾ। ਯਾਨੀ ਇਹ ਜਿਹੜੇ ਹਵਾਲੇ ਨੇ, ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜੀਆਂ ਬਾਤਾਂ ਨੇ, ਇਹ ਸਿਰਫ ਪਿਦਰਸਿਰੀ ਮੁਆਸ਼ਰੇ ਦਾ ਜਿਹੜਾ ਉਹ ਸਾਡਾ ਖਿਆਲ ਸੀ। ਪਿਦਰਸਿਰੀ ਮੁਆਸ਼ਰਾ ਜਦੋਂ ਸ਼ੁਰੂ ਹੋਇਆ ਉਹਦੇ ਵਿੱਚ ਇਹ ਸੋਚ ਨੂੰ ਜਿਹੜੀ ਹੈ ਹਵਾ ਦਿੱਤੀ ਗਈ ਔਰ ਸਵਾਣੀਆਂ ਦਾ ਸ਼ੋਸ਼ਣ ਜਿਹੜਾ ਹੈ ਉਹ ਹਰ ਤਰ੍ਹਾਂ ਕੀਤਾ ਗਿਆ। ਗਾਮਨ ਤੇ ਉਹਦੀ ਬੀਵੀ ਨਾਜ਼ੋ ਨੂੰ ਘਰ ਲੈ ਆਉਂਦੇ ਨੇ। ਅਖੀਰ ਮਰੀਅਮ ਮੰਨ ਜਾਂਦੀ ਹੈ ਤੇ ਨਾਜ਼ੋ ਨੂੰ ਆਪਣੀ ਧੀ ਬਣਾ ਲੈਂਦੇ। ਫਿਰ ਗਾਮਨ ਤੇ ਮਰੀਅਮ ਵੀ ਇੱਕ ਹਾਦਸੇ ਵਿੱਚ ਮਾਰੇ ਜਾਂਦੇ। ਇਹ ਗਾਮਨ ਤੇ ਮਰੀਅਮ ਜਿਹੜੇ ਨੇ ਇੱਕ ਹਾਦਸੇ ਵਿੱਚ ਮਰ ਗਏ, ਖਤਮ ਹੋ ਗਏ। ਤੇ ਫਿਰ ਇੱਕ ਡਾਕਟਰ ਜਿਹੜਾ ਹੈ ਉਹ ਨਾਜ਼ੋ ਨੂੰ ਆਪਣੇ ਘਰ ਰੱਖ ਲੈਂਦਾ ਹੈ ਤੇ ਉਹਦਾ ਨਾਂ ਰੋਜ਼ੀਨਾ ਰੱਖ ਦਿੰਦਾ।
ਨਾਜ਼ੋ ਕਾਰ ਦੇ ਹਾਦਸੇ ਵਿੱਚ ਯਾਦਾਸ਼ਤ ਜਿਹੜੀ ਹੈ ਉਹਦੀ ਵਾਪਸ ਆਉਂਦੀ ਹੈ, ਕਿਉਂ ਜੇ ਉਹਦੀ ਯਾਦਾਸ਼ਤ ਵੀ ਖਤਮ ਹੋ ਚੁੱਕੀ ਸੀ। ਤੇ ਫਿਰ ਡਾਕਟਰ ਜਿਹੜਾ ਹੈ ਉਹਦਾ ਅਖਤਰ ਦੇ ਨਾਲ ਵਿਆਹ ਕਰ ਦਿੰਦਾ। ਇਹ ਜਿਹੜਾ ਸਾਡਾ ਨਾਵਲ ਹੈ ਉਹਦੇ ਵਿੱਚ ਜਿਹੜੀ ਕਹਾਣੀ ਹੈ ਉਹ ਨਿੱਕੀ ਜੀ ਹੈ, ਪਰ ਕਹਾਣੀ ਦੇ ਵਿੱਚ ਥਾਂ ਥਾਂ ਤੇ ਝੋਲ ਵੀ ਨੇ। ਔਰ ਇਹ ਜਿਹੜੇ ਝੋਲ ਨੇ ਡਾਕਟਰ ਰਹਿਮਾਨੀ ਦੇ ਹਵਾਲੇ ਨਾਲ ਵੀ ਹੈ, ਔਰ ਫਿਰ ਨਾਜ਼ੋ ਦੀ ਜੀਵਨ ਦੇ ਹਵਾਲੇ ਨਾਲ ਜਿਹੜੇ ਵਾਕਿਆਤ ਨੇ ਉਹਦੇ ਵਿੱਚ ਵੀ ਜਿਹੜੇ ਨੇ ਉਹ ਰੰਗ ਨਜ਼ਰ ਆਉਂਦੇ ਨੇ। ਨਾਵਲ ਨੂੰ ਨਾਵਲਕਾਰ ਨੇ ਉਹ ਰੋਮਾਨੀ ਰੰਗ ਦੇਣ ਦਾ ਜਿਹੜਾ ਹੈ ਉਹ ਢੇਰ ਯਤਨ ਕੀਤਾ ਹੈ। ਅਖਤਰ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਨਜਮਾ ਤੇ ਆਪਸ ਅਖਤਰ ਦਾ ਤੇ ਨਜਮਾ ਦਾ ਜਿਹੜਾ ਤਾਲੁਕ ਹੈ ਉਹ ਨਾਵਲ ਨੂੰ ਹੋਰ ਜਿਹੜਾ ਹੈ ਉਹ ਸਹੀ ਕਿਸਮ ਦਾ ਰੋਮਾਨਵੀ ਜਿਹਾ ਨਾਵਲ ਜਿਹੜਾ ਹੈ ਉਹ ਬਣਾ ਦਿੰਦਾ ਹੈ। ਨਾਵਲਕਾਰ ਨੇ ਰੋਮਾਨਵੀ ਮੰਜ਼ਰ ਵਾਸਤੇ ਕਰੜੀ ਮਿਹਨਤ ਨਹੀਂ ਕੀਤੀ। ਤਕਨੀਕੀ ਲਿਹਾਜ਼ ਨਾਲ ਇਹ ਖਾਮੀ ਹੋ ਜਾਂਦੀ ਹੈ। ਜਦੋਂ ਕਹਾਣੀ ਦੇ ਵਿੱਚ ਝੋਲ ਨਜ਼ਰ ਆਉਣ ਲੱਗ ਪੈਣ ਤੇ ਪੜ੍ਹਨਹਾਰ ਜਿਹੜਾ ਹੈ ਉਹ ਦਾ ਤਜੱਸੁਸ, ਉਹਦੀ ਦਿਲਚਸਪੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਹ ਇੱਕ ਨਾਜ਼ੋ ਜ਼ਫਰ ਲਾਸ਼ਾਰੀ ਹੋਰਾਂ ਦਾ ਨਾਵਲ 1971 ਦੇ ਵਿੱਚ ਛਪਿਆ, ਸਰਾਇਕੀ ਅਦਬੀ ਮਜਲਿਸ ਬਹਾਵਲਪੁਰ ਵੱਲੋਂ ਇਹ ਛਾਪਿਆ ਗਿਆ। ਫਿਰ ਅਸੀਂ ਅੱਗੇ ਚੱਲਦੇ ਹਾਂ। ਜਿਹੜਾ ਸਾਡਾ MA ਦੇ ਸਿਲੇਬਸ ਵਿੱਚ ਵੀ ਨਾਵਲ ਹੈ ਉਹ ਨਾਵਲ ਹੈ ਹੱਠ। ਇਸ ਦੇ ਲਿਖਾਰੀ ਨੇ ਮੁਹੰਮਦ ਬਾਕਰ। ਇਹ ਛਪਿਆ ਸੀ 1971 ਦੇ ਵਿੱਚ ਹੀ, ਯਾਨੀ ਨਾਜ਼ੋ ਤੇ ਹੱਠ ਇੱਕੋ ਹੀ ਸਾਲ ਦੇ ਵਿੱਚ ਛਾਪੇ ਚੜੇ। ਇਸ ਦੇ ਸਫ਼ੇ ਨੇ 180, ਬਾਬ ਨੇ 17। ਪੰਜਾਬੀ ਅਕੈਡਮੀ ਲਾਹੌਰ ਵੱਲੋਂ ਇਹ ਨਾਵਲ ਛਾਪਿਆ ਗਿਆ ਸੀ। ਇਸ ਨਾਵਲ ਦੇ ਵਿੱਚ ਇੱਕ ਪੂਰੀ ਤਾਰੀਖ ਵੀ ਹੈ, ਔਰ ਇਸ ਨਾਵਲ ਦੇ ਹਵਾਲੇ ਨਾਲ ਜਿਹੜੇ ਨੇ ਫਿਕਰੇ ਨੇ, ਜੁਮਲੇ ਨੇ ਨਾਵਲ ਦੇ, ਉਹ ਐਡੇ ਖੂਬਸੂਰਤ ਨੇ ਕਿ ਉਹ ਜੀਵਨ ਗੁਜ਼ਾਰਨ ਲਈ ਇੱਕ ਅਸੂਲ ਜਿਵੇਂ ਸਾਨੂੰ ਦੱਸ ਦਿੰਦੇ ਨੇ। ਮਿਸਾਲ ਦੇ ਤੌਰ ਤੇ ਇੱਕ ਫਿਕਰਾ ਹੈ ਜਿਹੜਾ ਪ੍ਰਤਾਪ ਰਾਏ ਬੋਲਦਾ ਹੈ, ਹਯਾਤੀ ਗੁਜ਼ਾਰਨ ਲਈ ਵੱਡਾ ਜਿਗਰਾ ਚਾਹੀਦਾ ਹੈ, ਸੁਭਾਅ ਵਿੱਚ ਸਬਰ ਤੇ ਹੌਸਲਾ ਨਾ ਹੋਵੇ ਤੇ ਗੱਲ ਨਹੀਂ ਬਣਦੀ। ਇਹ ਫਿਕਰਾ ਇਸ ਨਾਵਲ ਦੀ ਜਾਨ ਕਹਿ ਲਓ। ਇਸ ਨਾਵਲ ਨੂੰ ਅੱਗੇ ਚਲਾਉਣ ਵਾਸਤੇ, ਨਾਵਲ ਦੇ ਵਾਕਿਆਤ ਨੂੰ ਆਪਸ ਵਿੱਚ ਜੋੜਨ ਵਾਸਤੇ ਇਹ ਫਿਕਰਾ ਬੜਾ ਕਿਰਦਾਰ ਅਦਾ ਕਰਦਾ ਹੈ। ਔਰ ਕਈ ਥਾਵਾਂ ਤੇ ਇਹ ਫਿਕਰਾ ਜਿਹੜਾ ਹੈ ਉਹ ਇੰਝ ਲੱਗਦਾ ਹੈ ਕਿ ਜਿਵੇਂ ਨਾਵਲ ਦਾ ਇਹੀ ਹੀਰੋ ਬਣ ਜਾਂਦਾ ਹੈ। ਵੈਸੇ ਨਾਵਲ ਦਾ ਜਿਹੜਾ ਹੀਰੋ ਹੈ ਉਹਦਾ ਨਾਂ ਹੈ ਐਮਾ। ਐਮਾ ਜਿਹੜਾ ਹੈ ਉਹਦੀ ਜ਼ਿੰਦਗੀ ਦੇ ਹਵਾਲੇ ਨਾਲ ਅਸੀਂ ਫਸਟ ਈਅਰ ਦੀ ਕਹਾਣੀ ਜਿਹੜੀ ਪੜ੍ਹੀ ਸੀ, ਪਾਕਿਸਤਾਨ ਬਣ ਗਿਆ ਹੈ, ਉਹਦੇ ਵਿੱਚ ਜ਼ਿਕਰ ਤੇ ਸੀ ਇਹਦਾ ਕਿ ਨਾਵਲ ਦਾ ਹਿੱਸਾ ਹੈ, ਨਾਵਲ ਦਾ ਇੱਕ ਬਾਬ ਹੈ। ਔਰ ਐਡੀ ਖੂਬਸੂਰਤੀ ਦੇ ਨਾਲ ਉਸ ਨੂੰ ਸ਼ਾਮਿਲ ਕੀਤਾ ਗਿਆ। ਉਹ ਨਾਵਲ ਕੀ ਸੀ, ਨਾਵਲ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ। ਨਾਵਲ ਦੇ ਵਿੱਚ ਬਰੇ ਸਗੀਰ ਦੀ ਤਾਰੀਖ ਵੀ ਨਜ਼ਰ ਆਉਂਦੀ, ਬਰੇ ਸਗੀਰ ਦੇ ਲੋਕਾਂ ਦਾ ਵਰਤਾਰਾ ਵੀ ਨਜ਼ਰ ਆਉਂਦਾ ਹੈ। ਉਹ ਗੁਲਾਮੀ ਦੇ ਵਿੱਚ ਜੀ ਰਹੇ ਲੋਕਾਂ ਦੀ ਨਫਸੀਆਤ ਕੀ ਹੋ ਜਾਂਦੀ ਹੈ, ਔਰ ਫਿਰ ਉਹ ਕਿਵੇਂ ਹਯਾਤੀ ਦੇ ਦੁੱਖਾਂ ਸੁੱਖਾਂ ਦੇ ਨਾਲ ਜਿਹੜਾ ਹੈ ਉਹ ਜੀਵਨ ਬਿਤਾ ਰਹੇ ਨੇ, ਇਸ ਨਾਵਲ ਦਾ ਮੌਜੂ ਹੈ। ਅੰਗਰੇਜ਼ਾਂ ਖਿਲਾਫ ਬਗਾਵਤ ਕਿਵੇਂ ਹੋਈ, ਸਕੂਲ ਦੇ ਬੱਚੇ ਯੂਨੀਅਨ ਜੈਕ ਨੂੰ ਕਿਵੇਂ ਸਲਾਮ ਕਰ ਰਹੇ ਨੇ, ਔਰ ਇੱਕ ਹਮ ਜਮਾਤੀ, ਇੱਕ ਸਕੂਲ ਫੈਲੋ ਜਿਹੜਾ ਹੈ ਅਬਦੁਰ ਰਹਿਮਾਨ, ਜਦੋਂ ਹੱਸ ਪੈਂਦਾ ਹੈ ਯੂਨੀਅਨ ਜੈਕ ਨੂੰ ਸਲਾਮ ਕਰਦੇ ਹੋਏ ਲੋਕਾਂ ਨੂੰ ਵੇਖਦਿਆਂ ਹੋਇਆ, ਤੇ ਉਹ ਗੋਰਾ ਜਿਹੜਾ ਹੈ ਉਹ ਹੰਟਰ ਦੇ ਨਾਲ ਉਹਨੂੰ ਲਹੂ ਲਹਾਨ ਕਰ ਦਿੰਦਾ, ਉਹ ਇੰਨਾ ਮਾਰਦਾ ਹੈ ਉਸ ਅਬਦੁਰ ਰਹਿਮਾਨ। ਇਹ ਜਿਹੜੇ ਨਿੱਕੇ ਨਿੱਕੇ ਵਾਕਿਆਤ ਨੇ, ਇਹ ਜਿਹੜੀਆਂ ਗੱਲਾਂ ਨੇ, MA ਦੀ ਸ਼ਖਸੀਅਤ ਨੂੰ ਬਣਾਉਣ ਲਈ ਬੜੀਆਂ ਅਹਿਮ ਬਣ ਜਾਂਦੀਆਂ ਨੇ। ਡਾਕਟਰ ਮੁਹੰਮਦ ਬਾਕਰ ਹੋਰਾਂ ਨੇ ਹਕੀਕਤ ਨਗਾਰੀ ਤੋਂ ਵੀ ਕੰਮ ਲਿਆ ਹੈ, ਤੇ ਨਾਲ ਨਾਲ ਜਿਹੜਾ ਜੀਵਨ ਬਿਆਨ ਕੀਤਾ ਹੈ ਕਿਰਦਾਰਾਂ ਦਾ, ਔਰ ਕਿਰਦਾਰਾਂ ਦੀ ਨਫਸੀਆਤੀ ਤੌਰ ਤੇ ਜਿਹੜੀ ਗਰੋਥ ਹੋ ਰਹੀ ਹੈ, ਨਫਸੀਆਤੀ ਤੌਰ ਤੇ ਕਿਰਦਾਰ ਜਿਹੜਾ ਹੈ 1 ਸਾਲ 2 ਸਾਲ ਦੇ ਵਿੱਚ ਉਹ ਕਿਵੇਂ
ਹਯਾਤੀ ਦੇ ਪੰਧ ਨੂੰ ਅੱਗੇ ਲੈ ਕੇ ਜਾ ਰਿਹਾ, ਔਰ ਬਚਪਨ ਦੇ ਵਿੱਚ ਉਹਦੀ ਨਫਸੀਆਤ ਕੀ ਹੈ, ਜਵਾਨੀ ਦੇ ਵਿੱਚ ਉਹਦੀ ਨਫਸੀਆਤ ਕੀ ਹੈ, ਬੁਢਾਪੇ 'ਚ ਉਹਦੀ ਨਫਸੀਆਤ ਕੀ, ਉਹ ਸਾਰਾ ਖੂਬਸੂਰਤੀ ਦੇ ਨਾਲ ਜਿਹੜਾ ਉਹਨੇ ਡਾਕਟਰ ਮੁਹੰਮਦ ਬਾਕਰ ਹੋਣਾ ਨੇ ਬਿਆਨ ਕੀਤਾ। ਫਿਰ ਜਦੋਂ ਪਿੰਡ ਛੱਡ ਕੇ ਸਕੂਲ ਤੇ ਕਾਲਜ ਦਾ ਸਫ਼ਰ ਕਰਦਾ ਹੈ ਐਮਾ, ਤੇ ਕਾਲਜ ਦੇ ਪ੍ਰਿੰਸੀਪਲ ਦੀ ਧੀ ਅਰਮਲਾ ਨੂੰ ਪੜ੍ਹਾਉਣ ਜਾਣਾ ਪੈਂਦਾ ਹੈ, ਜਿਸ ਦਾ ਪੜ੍ਹਾਈ ਵਿੱਚ ਕੋਈ ਮੋਹ ਨਹੀਂ ਹੈ, ਕੋਈ ਦਿਲਚਸਪੀ ਨਹੀਂ ਹੈ। ਉਹ ਤੇ ਸਿਰਫ ਆਪਣੇ ਵਾਸਤੇ ਕੰਪਨੀ ਚਾਹੁੰਦੀ ਕਿ ਕੋਈ ਬੰਦਾ ਐਸਾ ਹੋਵੇ ਜਿਹੜਾ ਉਹਦੇ ਨਾਲ ਬੈਠੇ ਗੱਪਸ਼ਪ ਕਰੇ, ਔਰ ਫਿਰ ਉਹ ਆਪਣਾ ਬਹੁਤਾ ਵੇਲਾ ਆਪਣਾ ਜਿਹੜਾ ਮਿੱਤਰ ਹੈ ਟੋਨੀ ਉਸ ਨੂੰ ਦਿੰਦੀ। ਹੁਣ ਇਹਦੇ ਵਿੱਚ ਮਗਰਬੀ ਤਹਿਜ਼ੀਬ ਵੀ ਨਜ਼ਰ ਆ ਰਹੀ, ਮਗਰਬੀ ਤਹਿਜ਼ੀਬ ਦਾ ਅਸਰ ਵੀ ਨਜ਼ਰ ਆ ਰਿਹਾ, ਔਰ ਜਿਹੜੇ ਲੋਕ ਸ਼ਹਿਰਾਂ ਵਿੱਚ ਵਸ ਰਹੇ ਨੇ ਉਹਨਾਂ ਦੀ ਸੋਚ, ਉਹਨਾਂ ਦਾ ਕਿਰਦਾਰ, ਉਹਨਾਂ ਦੀ ਉੱਠਣੀ ਬੈਠਣੀ, ਉਹਨਾਂ ਦੀਆਂ ਆਦਾਤ ਦਾ ਬਹੁਤ ਬਰੀਕੀ ਦੇ ਨਾਲ ਮੁਸ਼ਾਹਿਦਾ ਜਿਹੜਾ ਹੈ ਉਹ ਨਾਵਲਕਾਰ ਹੋਰਾਂ ਨੇ ਕੀਤਾ ਹੈ। ਇਹ ਨਾਵਲ ਆਪਣੇ ਬਿਆਨਨ ਢੰਗ ਦੇ ਹਵਾਲੇ ਨਾਲ ਇੱਕ ਵੱਡਾ ਨਾਵਲ ਬਣ ਜਾਂਦਾ ਹੈ। ਹੁਣ ਤੁਸੀਂ ਦੇਖੋ 1971 ਦੇ ਵਿੱਚ ਜਦੋਂ ਇਹ ਨਾਵਲ ਲਿਖਿਆ ਜਾ ਰਿਹਾ ਸੀ, ਉਸ ਵੇਲੇ ਘੁਟਨ ਵੀ ਸੀ ਮੁਆਸ਼ਰੇ 'ਚ, ਜ਼ਿਹਨੀ ਤੇ ਸਮਾਜੀ ਦਬਾਅ ਵੀ ਸੀ, ਔਰ ਉਹਦੇ ਵਿੱਚ ਹਕੀਕਤ ਦਾ ਜਿਹੜਾ ਅੰਸਰ ਨਾਵਲ ਦੇ ਵਿੱਚ ਲਿਆਣਾ, ਔਰ ਨਾਵਲ ਦੇ ਕਿਰਦਾਰਾਂ ਨੂੰ ਜਿੰਦਾ ਜਾਗਦਾ ਪੇਸ਼ ਕਰਨਾ, ਔਰ ਬਰੇ ਸਗੀਰ ਦੀ ਤਾਰੀਖ ਜਿਹੜੀ ਉਹ ਸਾਹਮਣੇ ਲੈਣਾ, ਔਰ ਨਾਵਲ ਦੇ ਵਾਕਿਆਤ ਦੇ ਨਾਲ ਉਸ ਨੂੰ ਜੋੜ ਦੇਣਾ, ਇਹ ਬੜੀ ਖੂਬਸੂਰਤੀ ਦੇ ਨਾਲ ਡਾਕਟਰ ਮੁਹੰਮਦ ਬਾਕਰ ਹੋਰਾਂ ਨੇ ਕੀਤਾ। ਪ੍ਰੋਫੈਸਰ ਦੀ ਧੀ ਪਰਮਲਾ ਐਮਏ ਕੋਲੋਂ ਤੈਰਨਾ ਸਿੱਖਣਾ ਚਾਹੁੰਦੀ, ਤੇ ਉਹ ਵੀ ਖੁੱਲੇ ਦੁੱਲੇ ਸੁਭਾਅ ਦੀ ਏ, ਔਰ ਉਹ ਵੀ ਪਰਮਲਾ ਦੀ ਜਿਹੜੀ ਨਫਸੀਆਤ ਹੈ ਉਹ ਵੀ ਸਾਨੂੰ ਮੁਹੰਮਦ ਬਾਕਰ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਦੱਸੀ ਕਿ ਉਹ ਲੋਕ ਕਿਵੇਂ ਸੋਚ ਰਹੇ ਨੇ, ਉਹ ਇਨਸਾਨ ਦੇ ਬਾਰੇ, ਜਿਸਮ ਦੇ ਬਾਰੇ ਕਿਵੇਂ ਖਿਆਲਾਤ ਰੱਖਦੀ ਹੈ ਪਰਮਲਾ, ਔਰ ਉਹਦਾ ਮਕਸਦ ਕੀ ਹੈ ਜੀਵਨ ਦਾ, ਉਹ ਵੀ ਸਾਨੂੰ ਇਹਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਦੱਸਿਆ ਹੈ। ਐਮਾ ਇਹ ਸਾਰੇ ਹਾਲਾਤ ਵਾਕਿਆਤ ਵੇਖ ਰਿਹਾ ਹੈ, ਤੇ ਉਹ ਕਰਜ਼ਾ ਲੈ ਕੇ ਲੰਦਨ ਪੜ੍ਹਨ ਚਲਾ ਜਾਂਦਾ, ਉਹ ਤਾਲੀਮ ਹਾਸਿਲ ਕਰਨਾ ਚਾਹੁੰਦਾ ਹੈ, ਵਾਪਸ ਆਉਂਦਾ ਹੈ ਤੇ ਦੂਜੀ ਲਾਮ ਲੱਗ ਜਾਂਦੀ, ਯਾਨੀ ਵੱਡੀ ਆਲਮੀ ਜੰਗ ਜਿਹੜੀ ਹੈ ਉਹ ਲੱਗੀ ਹੋਈ। ਮਾਂ ਉਹਦਾ ਵਿਆਹ ਕਰ ਦਿੰਦੀ ਹੈ, ਤੇ ਉਸ ਵੇਲੇ ਜਿਹੜਾ ਸਮਾਜ ਦਾ ਮੰਜ਼ਰ ਵੇਖ ਰਿਹਾ ਹੈ, ਸਮਾਜ ਦੇ ਹਾਲਾਤ ਵੇਖ ਰਿਹਾ ਹੈ, ਉਹ ਵੇਖਦਾ ਹੈ ਕਿ ਹਿੰਦੂ ਦਾ ਸਾਥ ਦੇ ਰਿਹਾ, ਹਿੰਦੂ ਦੀ ਹਮਾਇਤ ਕਰਦਾ ਹੈ, ਜਦ ਕਿ ਮੁਸਲਮਾਨ ਦੇ ਨਾਲ ਨਹੀਂ ਖਲੋਤਾ, ਯਾਨੀ ਉਹ ਆਪਸੀ ਇਤਫਾਕ ਦੇ ਵਿੱਚ ਨੇ ਤੇ ਮੁਸਲਮਾਨ ਆਪਸੀ ਨਫਾਕ ਦੇ ਵਿੱਚ ਜੁੜੇ ਹੋਏ ਨੇ। ਫਿਰ ਜਦੋਂ ਪਾਕਿਸਤਾਨ ਬਣ ਜਾਂਦਾ ਹੈ ਤੇ ਉਹ ਲੁੱਟਿਆ ਪੁੱਟਿਆ ਪਾਕਿਸਤਾਨ ਆਉਂਦਾ ਹੈ। ਇਹ ਸਾਰਾ ਜਿਹੜਾ ਵਾਕਿਆ ਹੈ ਪਾਕਿਸਤਾਨ ਬਣ ਗਿਆ ਕਹਾਣੀ ਦੇ ਵਿੱਚ ਦੱਸਿਆ ਗਿਆ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਐਮਏ ਦੇ ਘਰ-ਬਾਰ ਨੂੰ ਲੁੱਟਿਆ ਗਿਆ, ਕਿਵੇਂ ਹਿੰਦੂਆਂ ਤੇ ਸਿੱਖਾਂ ਨੇ ਕਤਲੋ ਗਾਰਤ ਕੀਤੀ। ਮੁਹੰਮਦ ਬਾਕਰ ਹੋਰੀ ਇਸ ਲੁੱਟਮਾਰ ਨੂੰ ਆਪਣੇ ਇੱਕ ਬਿਆਨੀਏ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ, ਇੱਕ ਪੈਰਾਗ੍ਰਾਫ ਦੀ ਸੂਰਤ 'ਚ, ਇਹ ਸ਼ੈਤਾਨੀ ਕੰਮ ਹੈ ਜਦੋਂ ਖਲਕਤ ਦੇ ਦਿਲ ਵਿੱਚੋਂ ਅੱਲਾ ਦਾ ਤਰਸ ਮੁੱਕ ਜਾਏ, ਉਦੋਂ ਸ਼ੈਤਾਨ ਦੀ ਚੜ੍ਹ ਮੱਚਦੀ ਏ, ਉਹ ਫਿਰ ਨਫ਼ਰਤ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਵੜ ਜਾਂਦਾ ਹੈ। ਕਦੀ ਉਹ ਮੁਸਲਮਾਨਾਂ ਕੋਲੋਂ ਹਿੰਦੂਆਂ ਸਿੱਖਾਂ ਦੇ ਗਲੇ ਕਟਵਾਉਂਦਾ ਹੈ, ਤੇ ਕਦੀ ਹਿੰਦੂਆਂ ਸਿੱਖਾਂ ਕੋਲੋਂ ਮੁਸਲਮਾਨਾਂ ਦੀਆਂ ਜੜ੍ਹਾਂ ਪਟਾਉਂਦਾ ਹੈ, ਤੇ ਕਦੀ ਉਹ ਮੁਸਲਮਾਨਾਂ ਕੋਲੋਂ ਮੁਸਲਮਾਨਾਂ ਨੂੰ ਹੀ ਮਰਵਾਉਣਾ ਸ਼ੁਰੂ ਕਰ ਦਿੰਦਾ ਹੈ। ਸ਼ੈਤਾਨ ਦੀਆਂ ਅਜੀਬ ਖੇਡਾਂ ਨੇ। ਅੱਲਾ ਦੀ ਖੇਡ ਸਭ ਮਖਲੂਕ ਨੂੰ ਸਾਫ਼ ਨਜ਼ਰ ਆਉਂਦੀ ਏ, ਸ਼ੈਤਾਨ ਦੀ ਖੇਡ ਨੂੰ ਅੱਜ ਤੱਕ ਕੋਈ ਨਹੀਂ ਸਮਝ ਸਕਿਆ। ਬੰਦਿਆ, ਤੇਰਾ ਦਿਲ ਮੋਮਨ ਹੈ, ਐਸੇ ਲਈ ਤੂੰ ਆਪਣਾ ਬਾਲ ਬੱਚਾ ਕੁਹਾ ਕੇ ਵੀ ਕਿਸੇ ਹਿੰਦੂ ਸਿੱਖ ਦੇ ਬਾਲ ਨੂੰ ਉਂਗਲੀ ਨਹੀਂ ਲਾਣਾ ਚਾਹੁੰਦਾ। ਪਾਕਿਸਤਾਨ ਵਿੱਚ ਤੇ ਅਸੀਂ ਸਾਰੇ ਹੀ ਮੋਮਨ ਹੋਵਾਂਗੇ, ਉੱਥੇ ਤੇ ਕੋਈ ਕਿਸੇ ਨੂੰ ਆਜ਼ਾਰ ਨਹੀਂ ਪਹੁੰਚਾਏਗਾ। ਉਹਦੇ ਅੰਦਰਲਾ ਐਮਾ ਜ਼ੋਰ ਲਾ ਕੇ ਕਹਿਣਾ ਚਾਹੁੰਦਾ ਸੀ, ਪਾਕਿਸਤਾਨ ਦਾ ਮਤਲਬ ਕਿਆ, ਲਾ ਇਲਾਹਾ ਇਲੱਲਾ, ਪਰ ਇਹ ਲਫ਼ਜ਼ ਉਹਦੇ ਬੁੱਲਾਂ ਤੇ ਆ ਕੇ
ਸੁੱਕ ਜਾਂਦੇ ਸਨ। ਗੱਡੀ ਹੁਣ ਚੱਲ ਪਈ ਤੇ ਹੌਲੀ ਹੌਲੀ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਬਾਹਰ ਨਿਕਲ ਆਈ ਸੀ। ਗੱਡੀ ਰਾਹ ਵਿੱਚ ਰੁਕ ਰੁਕ ਕੇ ਹਨੇਰੇ ਮੂੰਹ ਲਾਹੌਰ ਅੱਪੜ ਗਈ। ਇਹ ਜਿਹੜੇ ਵਾਕਿਆਤ ਨੇ ਇਸ ਨਾਵਲ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਔਰ ਬੜੇ ਇਖਤਸਾਰ ਦੇ ਨਾਲ, ਨਾਵਲ ਦੇ ਵਿੱਚ ਉਹਨਾਂ ਨੇ ਨਾਵਲ ਦੇ ਹਰ ਪਹਿਲੂ ਦੇ ਹਵਾਲੇ ਨਾਲ ਢੇਰ ਜਿਹੜੀ ਹੈ ਉਹ ਮਿਹਨਤ ਨਜ਼ਰ ਆਉਂਦੀ ਹੈ। ਕਹਾਣੀ ਦੇ ਵਿੱਚ ਦਿਲਚਸਪੀ ਵੀ ਹੈ, ਤਜੱਸੁਸ ਵੀ ਹੈ, ਮੰਜ਼ਰ ਨਿਗਾਰੀ ਵੀ ਹੈ, ਹਕੀਕਤ ਨਿਗਾਰੀ ਵੀ ਹੈ, ਕਿਰਦਾਰ ਵੀ ਪੂਰੇ ਭਰਵੇਂ ਅੰਦਾਜ਼ ਨਾਲ ਬਿਆਨ ਕੀਤੇ ਗਏ ਨੇ ਤੇ ਕਹਾਣੀ ਦੀ ਦਿਲਚਸਪੀ ਔਰ ਨਾਵਲ ਦੀ ਉਠਾਨ ਕਿਧਰੇ ਵੀ ਜਿਹੜੀ ਹੈ ਉਹ ਘੱਟ ਨਹੀਂ ਹੁੰਦੀ। ਰਫੀ, ਜਿਵੇਂ ਅਸੀਂ ਪਾਕਿਸਤਾਨ ਬਣ ਗਿਆ ਦੇ ਜਿਹੜਾ ਚੈਪਟਰ ਹੈ ਫਸਟ ਈਅਰ ਦੇ ਵਿੱਚ ਇਸ ਨਾਵਲ ਦੇ ਵਿੱਚ, ਉਹਦੇ ਵਿੱਚ ਰਫੀ ਉਹਦੇ ਵਾਸਤੇ ਇੱਕ ਘਰ ਦਾ ਬੰਦੋਬਸਤ ਕਰਨ ਦਾ ਕਹਿੰਦਾ ਹੈ ਕਿ ਮੈਂ ਤੇਰੇ ਵਾਸਤੇ ਘਰ ਦਾ ਬੰਦੋਬਸਤ ਕਰ ਦਿਆਂਗੇ, ਤੇ ਉਹ ਇੱਕ ਕੋਠੀ ਦੇ ਵਿੱਚ ਉਹ ਰਹਿਣ ਲੱਗ ਪੈਣ। ਹੁਣ ਐਮਾ ਜਿਹੜਾ ਹੈ ਉਹ ਖੁਦ ਪਸੰਦੀ ਦਾ ਮਾਰਿਆ ਹੋਇਆ ਨਹੀਂ ਹੈ, ਲੇਕਿਨ ਉਹ ਖੁਦਦਾਰ ਹੈ। ਉਹ ਚਾਹੁੰਦਾ ਹੈ ਕਿ ਉਹ ਕਿਸੇ ਤੇ ਬੋਝ ਨਾ ਬਣੇ, ਇਸ ਲਈ ਉਹ ਨੌਕਰੀ ਵਾਸਤੇ ਯਤਨ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਕੁਝ ਦਿਨ ਹੀ ਹਾਲੇ ਗੁਜ਼ਰਦੇ ਨੇ ਕਿ ਰਫੀ ਦੀ ਦਿੱਤੀ ਹੋਈ ਕੋਠੀ ਕਿਸੇ ਹੋਰ ਨੂੰ ਅਲਾਟ ਕਰ ਦਿੱਤੀ ਜਾਂਦੀ। ਇੱਥੇ ਦੋਸਤ ਰਫੀ ਦੀ ਹੁਸ਼ਿਆਰੀ ਨਜ਼ਰ ਆਉਂਦੀ। ਹੁਣ ਅਸਲ 'ਚ ਇਹ ਰਫੀ ਦੀ ਹੁਸ਼ਿਆਰੀ ਨਹੀਂ ਹੈ, ਇਹ ਉਸ ਵੇਲੇ ਦੇ ਸਮਾਜ ਦੇ ਵਿੱਚ ਜਿਹੜੇ ਫਾਇਦਾ ਚੁੱਕਣ ਵਾਲੇ ਲੋਕ ਨੇ ਉਹਨਾਂ ਦੀ ਨਫਸੀਆਤ ਹੈ। ਉੱਧਰੋਂ ਲੁੱਟੇ ਪੁੱਟੇ ਜਿਹੜੇ ਲੋਕ ਆਏ, ਉਹਨਾਂ ਨੇ ਇੱਥੇ ਜਗੀਰਾਂ ਮੱਲੀਆਂ, ਕੋਠੀਆਂ ਮੱਲੀਆਂ, ਹਵੇਲੀਆਂ ਮੱਲੀਆਂ, ਰੁਪਇਆ ਪੈਸਾ ਇਕੱਠਾ ਕੀਤਾ ਔਰ ਆਪਣਿਆਂ ਨੂੰ ਨਵਾਜ਼ਿਆ। ਤੇ ਫਿਰ ਐਮਾ ਤੇ ਉਹਦੇ ਰਫੀ ਦਾ ਇੱਕ ਛੋਟਾ ਜਿਹਾ ਤਾਲੁਕ ਸੀ, ਸਿਰਫ ਉਹਦਾ ਸਕੂਲ ਫੈਲੋ, ਇੱਕ ਹਮ ਜਮਾਤ ਸੀ, ਉਸ ਤੋਂ ਬਾਅਦ ਕੁਝ ਨਹੀਂ। ਫਿਰ ਜਦੋਂ ਰਫੀ ਦੀ ਕੋਈ ਰਿਸ਼ਤੇਦਾਰ ਆ ਕੇ ਕਹਿੰਦੀ ਹੈ ਕਿ ਇਹ ਤੇ ਸਾਨੂੰ ਅਲਾਟ ਹੋਈ ਹੈ ਕੋਠੀ। ਹੁਣ ਤੁਸੀਂ ਦੇਖੋ ਕਹਾਣੀ ਦੇ ਵਿੱਚ ਪੂਰਾ ਜਿਹੜਾ ਹੈ ਤਾਸੁਰ ਹੀ ਬਦਲ ਗਿਆ। ਫਸਟ ਈਅਰ ਦੇ ਵਿੱਚ ਅਸੀਂ ਪੜ੍ਹਨੇ ਹਾਂ ਕਿ ਰਫੀ ਤੇ ਕਿੱਡਾ ਸੋਹਣਾ, ਕਿੱਡਾ ਨੇਕ ਹੈ, ਲੇਕਿਨ ਜਿਵੇਂ ਹੀ ਅਸੀਂ ਕਹਾਣੀ ਦੇ ਅਖੀਰ ਤੱਕ ਜਾਂਦੇ ਹਾਂ ਤੇ ਕਹਾਣੀ ਦਾ ਪੂਰਾ ਤਾਸੁਰ ਹੀ ਬਦਲ ਜਾਂਦਾ ਹੈ ਔਰ ਐਮਏ ਦਾ ਕਿਰਦਾਰ ਹੀ ਦੂਸਰੇ ਰੰਗ ਵਿੱਚ ਅਸੀਂ ਵੇਖਦੇ ਹਾਂ। ਔਰ ਫਿਰ ਸਾਨੂੰ ਯਾਦ ਆਉਂਦਾ ਹੈ ਕਿ ਐਮਾ ਠੀਕ ਸੀ। ਉਹ ਜਦੋਂ ਬਾਰ-ਬਾਰ ਇਹ ਸੋਚਦਾ ਹੈ ਹਯਾਤੀ ਗੁਜ਼ਾਰਨ ਲਈ ਵੱਡਾ ਜਿਗਰਾ ਚਾਹੀਦਾ, ਸੁਭਾਅ ਵਿੱਚ ਸਬਰ ਤੇ ਹੌਸਲਾ ਨਾ ਹੋਵੇ ਤੇ ਗੱਲ ਨਹੀਂ ਬਣਦੀ। ਔਰ ਉਹਦੇ ਸੁਭਾਅ ਵਿੱਚ ਸਬਰ ਹੈ, ਹੌਸਲਾ ਹੈ ਔਰ ਐਸੇ ਹੀ ਸਬਰ ਤੇ ਹੌਸਲੇ ਨੂੰ ਉਹਦੇ ਨਾਲ ਉਹ ਜੀ ਰਿਹਾ ਹੈ। ਰਫੀ ਦੇ ਕੱਲਿਆ ਹੋਇਆ ਜਿਹੜਾ ਬੰਦਾ, ਖਤੂਨ ਜਿਹੜੀ ਹੈ, ਉਹਦੇ ਜਦੋਂ ਉਹਨੂੰ ਦੱਸਦੀ ਹੈ ਕਿ ਉਹਦਾ ਇਹ ਘਰ ਜਿਹੜਾ ਉਹਨੂੰ ਕਿਸੇ ਹੋਰ ਨੂੰ ਅਲਾਟ ਹੋ ਗਿਆ ਹੈ, ਤੇ ਉਹ ਸੋਚਦਾ ਹੈ, ਕੁਛ ਲਮਹੇ ਸੋਚਦਾ ਹੈ, ਬਾਹਰ ਬਾਰਿਸ਼ ਹੈ, ਬਾਹਰ ਤੂਫਾਨੀ ਬਾਰਿਸ਼ ਹੈ, ਹਨੇਰੀ ਹੈ। ਉਹ ਬਾਰਿਸ਼ ਹਨੇਰੇ ਵਿੱਚ ਹੀ ਘਰ ਛੱਡ ਦਿੰਦਾ ਹੈ ਤੇ ਮੁਨਸ਼ੀ ਪ੍ਰਤਾਪ ਦੀ ਆਵਾਜ਼ ਉਹਦਾ ਪਿੱਛਾ ਕਰ ਰਹੀ ਹੁੰਦੀ ਹੈ। ਹਯਾਤੀ ਗੁਜ਼ਾਰਨ ਲਈ ਵੱਡਾ ਜਿਗਰਾ ਚਾਹੀਦਾ ਹੈ, ਸੁਭਾਅ ਵਿੱਚ ਸਬਰ ਤੇ ਹੌਸਲਾ ਨਾ ਹੋਵੇ ਤੇ ਗੱਲ ਨਹੀਂ ਬਣਦੀ। ਬੜੀ ਖੂਬਸੂਰਤੀ ਦੇ ਨਾਲ ਸਾਡੇ ਇਸ ਲਿਖਾਰੀ ਨੇ ਬਰਸਗੀਰ ਦੀ ਤਾਰੀਖ ਬਿਆਨ ਕੀਤੀ, ਲੋਕਾਂ ਦੇ ਜਜ਼ਬਾਤ ਬਿਆਨ ਕੀਤੇ। ਇਸ ਨਾਵਲ ਦੇ ਵਿੱਚ ਲੰਮਾ ਵੇਲਾ ਹੈ, ਕਿਰਦਾਰ ਜਿਹੜੇ ਨੇ ਉਹ ਵਾਵਾ ਨੇ। ਯਾਨੀ ਨਾਵਲਕਾਰ ਨੇ ਕਹਾਣੀ ਜਿਹੜੀ ਹੈ ਉਹ ਨਾਵਲ ਦੇ ਮਰਕਜ਼ੀ ਕਿਰਦਾਰ ਦੇ ਬਚਪਨ ਤੋਂ ਸ਼ੁਰੂ ਕੀਤੀ ਹੈ ਔਰ ਫਿਰ ਜਿਵੇਂ ਜਿਵੇਂ ਉਹਦੇ ਹਾਲਾਤ ਜਿਹੜੇ ਨੇ ਉਹ ਬਦਲ ਰਹੇ ਨੇ, ਉਹ ਨਾਲ ਨਾਲ ਟੁਰ ਰਿਹਾ ਹੈ। ਜਿਵੇਂ ਬਾਲਪਨ ਉਹਦਾ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ, ਜਿਵੇਂ ਉਹ ਜਵਾਨ ਹੁੰਦਾ ਹੈ ਤੇ ਸ਼ਹਿਰੀ ਵਸੇਬ ਦੇ ਨਾਲ ਉਹਦਾ ਜਿਹੜਾ ਪਾਲਾ ਪੈ ਜਾਂਦਾ ਹੈ। ਫਿਰ ਉਹ ਲੰਦਨ ਯਾਨੀ ਦੁਨੀਆ ਦੇ ਸਭ ਤੋਂ ਤਰੱਕੀ ਯਾਫਤਾ ਇਲਾਕੇ ਦੇ ਵਿੱਚ ਜਾ ਵਸਦਾ ਹੈ। ਉੱਥੇ ਉਹਦੇ ਹਾਲਾਤ ਕੀ ਨੇ, ਜਦੋਂ ਇਹ ਸਾਰੇ ਹਾਲਾਤ ਵੇਖ ਕੇ ਫਿਰ ਵਾਪਸ ਆਉਂਦਾ ਹੈ ਤੇ ਇੱਥੇ ਵੇਖਦਾ ਹੈ ਕਿ ਇੱਥੇ ਮਜ਼ਹਬ ਦੇ ਨਾਂ 'ਤੇ, ਫਿਰਕੇ ਦੇ ਨਾਂ 'ਤੇ, ਸਿਆਸਤ ਦੇ ਨਾਂ 'ਤੇ ਇੱਕ ਦੂਜੇ ਦੀ ਵੰਡ ਜਿਹੜੀ ਹੋ ਰਹੀ ਹੈ, ਇੱਕ ਦੂਜੇ ਦੀ ਵੰਡ ਨੂੰ ਜਦੋਂ ਹਲੇ ਇਹਨਾਂ ਸੋਚਾਂ ਵਿੱਚ ਹੀ ਹੁੰਦਾ ਹੈ ਕਿ 1947 ਦੇ ਵਿੱਚ ਬਰਸਗੀਰ ਪਾਕੋ ਹਿੰਦ ਨੂੰ ਵੰਡ ਦਿੱਤਾ ਜਾਂਦਾ ਹੈ ਤੇ ਫਿਰ ਉਹ ਲੁੱਟਿਆ ਪੁੱਟਿਆ
ਜਦੋਂ ਪਾਕਿਸਤਾਨ ਆਉਂਦਾ ਹੈ ਔਰ ਸੋਚਦਾ ਹੈ ਕਿ ਇੱਥੇ ਸਭ ਹਾਲਾਤ ਜਿਹੜੇ ਬਦਲ ਜਾਵਣਗੇ, ਪਰ ਇੱਥੇ ਉਸ ਨੂੰ ਸਭ ਕੁਝ ਬਦਲਿਆ ਹੋਇਆ ਨਹੀਂ ਲੱਗਦਾ। ਸਗੋਂ ਜਿਨ੍ਹਾਂ 'ਤੇ ਉਸ ਨੂੰ ਭਰੋਸਾ ਸੀ ਉਹ ਵੀ ਉਸ ਦਾ ਸਾਥ ਨਹੀਂ ਦਿੰਦੇ ਅਤੇ ਉਹ ਬੇਘਰ ਹੋ ਜਾਂਦਾ ਹੈ ਔਰ ਹਨੇਰੇ ਦੇ ਵਿੱਚ, ਮੀਂਹ ਦੇ ਵਿੱਚ ਉਹ ਜਾ ਰਿਹਾ ਹੁੰਦਾ ਹੈ ਅਤੇ ਉਸ ਨੂੰ ਪ੍ਰਤਾਪ ਰਾਏ ਦੀ ਆਵਾਜ਼ ਆ ਰਹੀ ਹੁੰਦੀ ਹੈ ਕਿ ਹਯਾਤੀ ਗੁਜ਼ਾਰਨ ਲਈ ਵੱਡਾ ਜਿਗਰਾ ਚਾਹੀਦਾ ਹੈ, ਅਤੇ ਉਹ ਐਸੇ ਹੀ ਵੱਡੇ ਜਿਗਰੇ ਦੇ ਨਾਲ ਹਯਾਤੀ ਗੁਜ਼ਾਰਨ ਵਾਸਤੇ ਅਣਵੇਖੀਆਂ ਮੰਜ਼ਲਾਂ ਵੱਲ ਚਲਾ ਜਾਂਦਾ ਹੈ।